ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਜੁੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਮੇਰੇ ਨਾਲ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ, ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਆਈਫੋਨ, ਐਂਡਰਾਇਡ, ਟੈਲੀਫੋਨ ਦੇ ਰਾਹੀਂ, ਫੇਸਬੁੱਕ ਦੇ ਰਾਹੀਂ, ਘਰਾਂ ਦੇ ਵਿੱਚ ਰੇਡੀਓ ਸੈਟਸ 'ਤੇ ਸੁਣ ਰਹੇ ਹੋ, ਦੇਖ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਜਿਹੜੀ ਆ ਦਸੰਬਰ ਦੀ 26 ਤਰੀਕ ਆ ਅਤੇ ਦਿਨ ਜਿਹੜਾ ਆ ਉਹ ਬੁੱਧਵਾਰ ਆ ਜੀ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਹਿਯੋਗੀਆਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ, ਖਬਰਾਂ ਦੇ ਬੁਲੇਟਿਨ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਦਿੱਤਾ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਜੀ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਸੰਤੋਖ ਸਿੰਘ, ਪਰਮਜੀਤ ਕੌਰ ਬਾਸੀ ਫਰੀਮੌਂਟ, ਮਨਜੀਤ ਸਿੰਘ, ਨਰਿੰਦਰ ਕੌਰ ਕਲਾਰਕ ਕਲੋਵਿਸ, ਬਿੰਦਰ ਧਾਲੀਵਾਲ, ਰਵਿੰਦਰ ਸਿੰਘ ਬਸਰਾ, ਗੁਰਮੇਲ ਸਿੰਘ ਲਿੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਸਤਰਾਮ ਸਿੰਘ, ਗੁਰਵਿੰਦਰ ਸਿੰਘ ਯੂਬਾ ਸਿਟੀ, ਟੂ ਟਰੱਕਿੰਗ ਫਰੈਜ਼ਨੋ, ਜਗਤਾਰ ਸਿੰਘ, ਰਵਿੰਦਰ ਸਿੰਘ ਬੀਸਲਾ ਪਰਿਵਾਰ ਫਰੈਜ਼ਨੋ, ਅਤੇ ਵਿਸ਼ੇਸ਼ ਤੌਰ ਦੇ ਉੱਤੇ ਕੋਸਟ ਹੰਡਾਈ ਟ੍ਰੇਲਰ ਡੀਲਰਸ਼ਿਪ ਜਿਨ੍ਹਾਂ ਨੇ ਆਪਣੀ ਨਵੀਂ ਲੋਕੇਸ਼ਨ ਫਰੈਜ਼ਨੋ ਦੇ ਵਿੱਚ ਖੋਲ੍ਹ ਦਿੱਤੀ ਆ। ਇੱਥੇ ਤੁਸੀਂ ਹਰ ਤਰ੍ਹਾਂ ਦੇ ਟ੍ਰੇਲਰ ਲੈ ਸਕਦੇ ਹੋ। ਹੰਡਾਈ ਦੇ ਨਵੇਂ ਤੁਸੀਂ ਡਰਾਈਵ ਵੈਨਸ, ਰੀਫਰਸ ਖਰੀਦ ਸਕਦੇ ਹੋ ਅਤੇ ਹੋਰ ਕੰਪਨੀਆਂ ਦੀ ਵੀ ਇਹਨਾਂ ਦੇ ਕੋਲ ਇਨਵੈਂਟੋਰੀ ਮੌਜੂਦ ਆ। ਇਹ ਫਾਈਨੈਂਸਿੰਗ ਵੀ ਜਿਹੜੀ ਕਰਦੇ ਨੇ। ਇਸ ਦੇ ਇਹਨਾਂ ਦੇ ਨਾਲ ਗੱਲ ਕਰਨ ਦੇ ਲਈ ਕਾਲ ਕਰੋ 909-786-8008 9097868008 ਦੇ ਉੱਤੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408-722-7698 ਦੇ ਉੱਤੇ ਜੀ। ਅਤੇ ਅੱਜ ਦੀਆਂ ਖਬਰਾਂ ਵੱਲ ਆਈਏ। ਸਭ ਤੋਂ ਪਹਿਲੀ ਖਬਰ ਜਿਹੜੀ ਆ USA ਦੇ ਵਿੱਚ ਜਿਹੜੀ ਗਵਰਨਮੈਂਟ ਸ਼ਟਡਾਊਨ ਜਿਹੜੀ ਹੋ ਰਹੀ ਆ, ਚੱਲ ਰਹੀ ਆ, ਅਤੇ ਉਹਦਾ ਜਿਹੜਾ ਅਸਰ ਆ ਫੈਡਰਲ ਇੰਪਲਾਈਜ਼ ਦੇ ਉੱਤੇ ਪੈਣਾ ਸ਼ੁਰੂ ਹੋ ਗਿਆ ਆ। 4 ਲੱਖ ਦੇ ਕਰੀਬ ਜਿਹੜੇ ਕਹਿੰਦੇ ਫੈਡਰਲ ਇੰਪਲਾਈਜ਼ ਆ ਉਹਨਾਂ ਨੂੰ ਫਰਲੋਜ਼ ਦਿੱਤੀਆਂ ਗਈਆਂ ਆ। ਮਤਲਬ ਵੀ ਨਾ ਤਾਂ ਉਹਨਾਂ ਨੂੰ ਤਨਖਾਹ ਮਿਲੂਗੀ ਅਤੇ ਉਹਨਾਂ ਨੂੰ ਕੰਮ ਤੋਂ ਜਿਹੜੀ ਆ ਉਹ ਛੁੱਟੀ ਦਿੱਤੀ ਗਈ ਹੈਗੀ ਆ। ਅਤੇ ਦੂਸਰੇ ਪਾਸੇ ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਜਾਂ ਜਿਹੜੇ ਕਾਂਗਰਸ ਦੇ ਲੀਡਰਸ ਹੈਗੇ ਆ, ਉਹ ਕਿਸੇ ਤਰ੍ਹਾਂ ਦੀ ਕੋਈ ਵੀ ਜਿਹੜੀ ਗੱਲਬਾਤ ਆ ਉਹ ਨਹੀਂ ਕਰ ਰਹੇ ਇਸ ਇਸ਼ੂ ਦੇ ਉੱਤੇ। ਅਤੇ ਕੋਈ ਕਹਿੰਦੇ ਲੱਗਦਾ ਵੀ ਨਹੀਂ ਪਈ ਹੁਣ ਆਉਣ ਵਾਲੇ ਥੋੜ੍ਹੇ ਟਾਈਮ ਦੇ ਵਿੱਚ ਕਿਸੇ ਤਰ੍ਹਾਂ ਦੀ ਜਿਹੜੀ ਡੀਲ ਸੈਟਅਪ ਹੋਵੇ। ਕਹਿੰਦੇ ਸਟਾਫ ਲੈਵਲ ਦੇ ਉੱਤੇ ਸਿਰਫ ਡਿਸਕਸ਼ਨਸ ਚੱਲ ਰਹੀਆਂ, ਪਰ ਮੇਨ ਲੀਡਰਸ ਦੀ ਜਿਹੜੀ ਆਪਸ ਦੇ ਵਿੱਚ ਕੋਈ ਡਿਸਕਸ਼ਨ ਆ ਉਹ ਨਹੀਂ ਚੱਲ ਰਹੀ। ਅਤੇ ਜੇ ਇਹੀ ਕੁਝ ਚੱਲਦਾ ਰਿਹਾ ਅਤੇ ਡਰ ਆ ਵੀ ਕਹਿੰਦੇ ਪਈ ਇਹ ਜਿਹੜੀ ਸ਼ਟਡਾਊਨ ਆ ਇਹ ਮਿਡ ਜਨਵਰੀ ਤੱਕ ਚਲੇ ਜਾਏਗੀ। ਅਤੇ ਜਿਹੜੇ ਹਾਊਸ ਮਿਨੋਰਿਟੀ ਲੀਡਰ ਜਿਹੜੇ ਨੈਂਸੀ ਪਲੋਸੀ ਆ, ਉਹਨਾਂ ਨੇ ਸਪੀਕਰ ਬਣਨਾ ਹੈਗਾ ਜਦੋਂ ਡੈਮੋਕ੍ਰੇਟਸ ਟੇਕ ਓਵਰ ਕਰਦੇ ਆ ਜਨਵਰੀ 3 ਨੂੰ। ਅਤੇ ਕਈ ਸਾਰੇ ਜਿਹੜੇ ਨੈਸ਼ਨਲ ਪਾਰਕਸ ਆ ਉਹ ਆਲਰੇਡੀ ਉਹਨਾਂ ਦੇ ਬਾਹਰ ਸਾਈਨ ਲੱਗਣੇ ਸ਼ੁਰੂ ਹੋ ਗਏ ਆ ਵੀ ਬਿਕੋਜ਼ ਆਫ ਦਾ ਫੈਡਰਲ ਗਵਰਨਮੈਂਟ ਸ਼ਟਡਾਊਨ ਦਿਸ ਨੈਸ਼ਨਲ ਪਾਰਕ ਸਰਵਿਸ ਫੈਸਿਲਿਟੀ ਇਜ਼ ਕਲੋਜ਼ਡ। ਜੀ ਬਿਲਕੁਲ, ਇਹ ਤਾਂ ਅਸਰ ਦਿਖਣਾ ਹੀ ਸੀਗਾ। ਬਹੁਤ ਸਾਰੇ ਲੋਕ ਦੋਨਾਂ ਹੀ ਪਾਰਟੀਆਂ ਨੂੰ ਜਿਹੜੇ ਆ ਉਹ ਗੁਹਾਰ ਲਾ ਰਹੇ ਆ ਵੀ ਆਪਣਾ ਕੋਈ ਕੰਪਰੋਮਾਈਜ਼ ਕਰੋ ਅਤੇ ਗੌਰਮੈਂਟ ਨੂੰ ਜਿਹੜਾ ਦੁਬਾਰਾ ਆ ਰੀਓਪਨ ਕੀਤਾ ਜਾਵੇ। ਅੱਜ 5ਵਾਂ ਦਿਨ ਆ ਗੌਰਮੈਂਟ ਜਿਹੜੀ ਸ਼ਟਡਾਊਨ ਜਿਹੜੀ ਚੱਲ ਰਹੀ ਆ ਉਸ ਦਾ। ਸੋ ਦੇਖਦੇ ਹਾਂ ਕੀ ਹੁੰਦਾ ਆ। ਰਾਸ਼ਟਰਪਤੀ ਟਰੰਪ ਨੇ ਕ੍ਰਿਸਮਸ ਦੇ ਉੱਤੇ ਇਹੀ ਮੈਸੇਜ ਦਿੱਤਾ ਹੈ ਖਾਸ ਕਰਕੇ ਡੈਮੋਕ੍ਰੇਟਾਂ ਨੂੰ। ਕਹਿੰਦੇ ਗੌਰਮੈਂਟ ਸ਼ਟਡਾਊਨ ਉਦੋਂ ਤੱਕ ਰਹੂਗੀ ਜਿੰਨੀ ਦੇਰ ਤੱਕ ਜਿਹੜੀ ਕੰਧ ਆ ਉਹ ਜਿਹੜੀ ਆ ਅੰਟਿਲ ਵੀ ਹੈਵ ਏ ਵਾਲ ਬੇਸਿਕਲੀ। ਅਤੇ ਉਹਨਾਂ ਨੇ ਆਪਣੇ ਇਸ ਮੈਸੇਜ ਦੇ ਵਿੱਚ ਕਿਹਾ ਵੀ ਮੇਰੇ 2020 ਤੱਕ ਜਦੋਂ ਇਹਨਾਂ ਦਾ ਕਾਰਜਕਾਲ ਪੂਰਾ ਹੋਣਾ ਆ ਅਤੇ ਅਗਲੀਆਂ ਜਿਹੜੀਆਂ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਆਉਣੀਆਂ, ਜਿਸ ਦੇ ਵਿੱਚ ਉਹਨਾਂ ਨੇ ਪਹਿਲਾਂ ਹੀ ਦੱਸਿਆ ਵੀ ਉਹ ਦੁਬਾਰਾ ਰੀਰਨ ਜਿਹੜਾ ਕਰਨਗੇ, ਵੀ 500 ਤੋਂ 550 ਮੀਲ ਤੱਕ ਦੀ ਜਿਹੜੀ ਮੈਂ ਚਾਹੁੰਦਾ ਹਾਂ ਵੀ ਕੰਮ ਜਿਹੜਾ ਇਸ ਦਾ ਉਹ ਹੋ ਜਾਵੇ। ਸੋ ਦੇਖਦੇ ਹਾਂ ਵੀ ਇਸ ਦੇ ਵਿੱਚ ਕੀ ਹੁੰਦਾ ਆ ਅਤੇ ਡੈਮੋਕ੍ਰੇਟ ਕਿੰਨੇ ਕੁ ਕੰਪਰੋਮਾਈਜ਼ ਕਰਨ ਦੇ ਲਈ ਜਾਂ ਜਿਹੜੇ ਰਾਸ਼ਟਰਪਤੀ ਟਰੰਪ ਆ ਉਹ ਕਿੰਨੇ ਕੁ ਕੰਪਰੋਮਾਈਜ਼ ਦੇ ਲਈ ਤਿਆਰ ਹੋਣਗੇ। ਸੋ ਕੱਲ੍ਹ ਨੂੰ ਹਰਜੋਤ ਸਿੰਘ ਜੀ ਮੁੜ ਕੇ ਦੁਬਾਰਾ ਕਾਂਗਰਸ ਜਿਹੜੀ ਇਸ ਟਾਈਮ ਜਿਨ੍ਹਾਂ ਦੇ ਥੋੜ੍ਹੇ ਦਿਨ ਹੁਣ ਬਕਾਇਆ ਨੇ, ਜਿਹੜੀ ਪੁਰਾਣੀ ਕਾਂਗਰਸ ਕਹਿ ਸਕਦੇ ਹਾਂ ਵੀ ਉਹ ਦੁਬਾਰਾ ਜੁੜੇਗੀ ਅਤੇ ਉਹ ਵਿਚਾਰ ਵਿਮਰਸ਼ ਜਿਹੜਾ ਇਸ ਦੇ ਉੱਤੇ ਕਰ ਸਕਦੀ ਆ। ਅਤੇ ਦੇਖਦੇ ਹਾਂ ਵੀ ਕੀ ਜਿਹੜੀਆਂ ਵਿਚਾਰਾਂ ਕਿਹੜੇ ਵਾਲੇ ਪਾਸੇ ਨੂੰ ਜਾਣਗੀਆਂ। ਜਿੱਦਾਂ ਤੁਸੀਂ ਇਸ਼ਾਰਾ ਕੀਤਾ ਹੀ ਆ ਵੀ ਖੁਦ ਲੀਡਰਾਂ ਦੀ ਆਪਸ ਦੇ ਵਿੱਚ ਮੁਲਾਕਾਤ ਨਹੀਂ, ਬਲਕਿ ਜਿਹੜੇ ਸਟਾਫ ਲੈਵਲ ਦੇ ਉੱਤੇ ਜਿਹੜੀ ਮੁਲਾਕਾਤਾਂ ਆ ਉਹੀ ਜਿਹੜੀਆਂ ਉਹਨਾਂ ਦੀਆਂ ਚੱਲ ਰਹੀਆਂ, ਉਹਨਾਂ ਦੇ ਵਿੱਚ ਆਪਸੀ ਗੱਲਬਾਤ ਉੱਥੇ ਕੀ ਹੀ ਜਿਹੜੀ ਚੱਲ ਰਹੀ ਆ। ਸੋ ਇਹ ਦੇਖਣ ਵਾਲੀ ਗੱਲ ਰਹੇਗੀ ਵੀ
ਇਹ ਜਿਹੜੇ ਨਵੇਂ ਸਾਲ ਤਾਈਂ ਵੀ ਜਿਹੜੀ ਇਹ ਸ਼ਟਡਾਊਨ ਆ ਚੱਲਦੀ ਰਹੇਗੀ ਜਾਂ ਇਸ ਨੂੰ ਪਹਿਲਾਂ ਜਿਹੜਾ ਆ ਉਹ ਦੁਬਾਰਾ ਰੀਓਪਨ ਕਰਨ ਦੇ ਵਿੱਚ ਦੋਨੋਂ ਪਾਰਟੀਆਂ ਕਾਮਯਾਬ ਹੋਣਗੀਆਂ। ਜੀ, ਸੋ ਬਿਲਕੁਲ ਅੱਜ ਓਪਨ ਹੋਣੇ ਆ ਫੈਡਰਲ ਆਫਿਸਸ, ਪਰ ਉਹਦੇ ਵਿੱਚ ਹੁਣ ਸ਼ਟਡਾਊਨ ਕਰਕੇ ਕਹਿੰਦੇ ਵੀ ਸਿਰਫ 9 ਡਿਪਾਰਟਮੈਂਟਾਂ ਜਿਹੜੀਆਂ ਵਿਦਾਊਟ ਗਵਰਨਮੈਂਟ ਫੰਡਿੰਗ ਕੰਮ ਕਰ ਰਹੀਆਂ, ਉਹਨਾਂ ਦੇ ਵਿੱਚ ਐਗਰੀਕਲਚਰ, ਕਮਰਸ, ਹੋਮਲੈਂਡ ਸਿਕਿਉਰਿਟੀ, ਹਾਊਸਿੰਗ ਤੇ ਅਰਬਨ ਡਿਵੈਲਪਮੈਂਟ, ਇੰਟੀਰੀਅਰ, ਜਸਟਿਸ, ਸਟੇਟ, ਟਰਾਂਸਪੋਰਟੇਸ਼ਨ ਤੇ ਟ੍ਰੈਜਰੀ ਜਿਹੜੀ ਹੈਗੀ ਆ, ਨਾਸਾ ਤੇ ਜਿਹੜੇ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਆ, ਇਹ ਜਿਹੜੀਆਂ ਸ਼ਟਡਾਊਨ ਦੇ ਨਾਲ ਅਫੈਕਟ ਹੋਣਗੀਆਂ। 4 ਲੱਖ ਦੇ ਕਰੀਬ ਜਿਹੜੇ ਫੈਡਰਲ ਇੰਪਲਾਈਜ਼ ਆ ਉਹਨਾਂ ਨੂੰ ਆਲਰੇਡੀ ਫਰਲੋ ਦਿੱਤੀ ਗਈ ਆ, ਤੇ 4 ਲੱਖ ਜਿਹੜੇ ਆ ਉਹ ਕੰਮ ਕਰ ਰਹੇ ਆ, ਕਿਉਂਕਿ ਉਹਨਾਂ ਦੀਆਂ ਜਿਹੜੀਆਂ ਸਰਵਿਸਿਜ਼ ਆ ਉਹ ਕਹਿੰਦੇ ਵੀ ਅਸੈਂਸ਼ੀਅਲ ਹੈਗੀਆਂ। ਜਿਸ ਤਰ੍ਹਾਂ ਦੇ ਮੈਂ ਤੁਹਾਨੂੰ ਦੱਸਿਆ ਜਾਂ ਵੀ ਹੋਮਲੈਂਡ ਸਿਕਿਉਰਿਟੀ ਜਾਂ ਜਿਹੜੀਆਂ ਡਿਪਾਰਟਮੈਂਟਸ ਉਹ ਤਾਂ ਖੁੱਲ੍ਹਣੀਆਂ ਹੀ ਆ, ਜਿਹੜੀਆਂ ਜਿੱਥੇ ਵੀ ਸਿਕਿਉਰਿਟੀ ਦੀ ਜਿੱਥੇ ਸਿਕਿਉਰਿਟੀ ਦੀ ਗੱਲਬਾਤ ਚੱਲਦੀ ਆ। ਤੇ ਆਈਸ ਵਾਲੇ ਵੀ ਕ੍ਰਿਸਮਸ ਚੰਗੀ ਮਨਾਉਂਦੇ ਰਹੇ, ਕਹਿੰਦੇ ਵੀ ਪਿਛਲੇ 2-3 ਦਿਨਾਂ 'ਚ ਉਹਨਾਂ ਨੇ ਕਾਫੀ ਲੋਕ ਜਿਹੜੇ ਆ ਸੜਕਾਂ ਦੇ ਉੱਤੇ ਛੱਡੇ। ਪਹਿਲਾਂ ਐਲ ਪਾਸੋ ਛੱਡੇ ਸੀ ਤੇ ਬਿਨਾਂ ਕਿਸੇ ਨੋਟਿਸਸ ਤੇ ਕੱਲ੍ਹ ਵੀ ਉਹਨੇ ਕੁਛ ਬੰਦੇ ਜਿਹੜੇ ਛੱਡੇ ਹੈਗੇ ਆ, ਤੇ ਦੂਸਰੇ ਪਾਸੇ ਫੜ ਵੀ ਰਹੇ ਆ, ਤੇ ਕਾਫੀ ਜਿਹੜੀ ਆ ਅਨਸਟੇਬਲ ਸਿਚੁਏਸ਼ਨ ਹੈਗੀ ਆ ਇਮੀਗ੍ਰੇਸ਼ਨ ਕਸਟਮ ਇਨਫੋਰਸਮੈਂਟ ਦੀ। ਜੀ ਬਿਲਕੁਲ, ਅਗਲੀ ਖਬਰ ਵੀ ਹਰਜੋਤ ਸਿੰਘ ਜੀ ਉਸੇ ਦੇ ਨਾਲ ਹੀ ਜੁੜੀ ਹੋਈ ਆ। ਆਪਾਂ ਨੂੰ ਯਾਦ ਹੋਣਾ ਪਿਛਲੇ ਦਿਨੀ ਇੱਕ ਛੋਟੀ ਉਮਰ ਦੀ ਜਿਹੜੀ ਕੁੜੀ ਆ ਉਸ ਦੀ ਜਿਹੜੀ ਉਹ ਮੌਤ ਹੋ ਗਈ ਸੀ। ਇਹਨਾਂ ਦੀ ਹੀ ਜਿਹੜੀ ਆ ਉਸ ਨੂੰ ਡਿਟੇਨ ਕਰਕੇ ਜਦੋਂ ਰੱਖਿਆ ਹੋਇਆ ਸੀ, ਜਿਹੜੇ ਗੈਰ ਕਾਨੂੰਨੀ ਢੰਗ ਦੇ ਨਾਲ ਅਮਰੀਕਾ ਦੇ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰਨ ਵਾਲਿਆਂ ਦੇ ਵਿੱਚ ਸੀ, ਵੀ ਉਹ ਉਸ ਨੂੰ ਜਿਹੜੀ ਸਮੇਂ ਸਿਰ ਮੈਡੀਕਲ ਸਹੂਲਤ ਜਿਹੜੀ ਆ ਉਹ ਨਹੀਂ ਮਿਲ ਸਕੇਗੀ। ਸੋ ਕਸਟਮ ਬਾਰਡਰ ਪੈਟਰੋਲ ਏਜੰਟ ਵਾਲਿਆਂ ਦੇ ਉੱਤੇ ਇੱਕ ਹੋਰ ਧੱਬਾ ਜਿਹੜਾ ਲੱਗਾ। ਇੱਕ 8 ਸਾਲਾਂ ਦਾ ਮੁੰਡਾ ਗੁਆਟਾਮਾਲਾ ਤੋਂ ਜਿਹੜਾ ਆਇਆ ਹੋਇਆ ਸੀ, ਉਹ ਕ੍ਰਿਸਮਸ ਈਵ ਮਿਡਨਾਈਟ ਤੋਂ ਪਹਿਲਾਂ ਜਿਹੜਾ ਆ ਉਸ ਦਾ ਵੀ ਜਿਹੜਾ ਉਹ ਦੇਹਾਂਤ ਹੋ ਗਿਆ। ਸੋ ਇਹ ਦੂਜਾ ਬੱਚਾ ਜਿਹੜਾ ਬਣਿਆ ਆ, ਜਿਸ ਦੀ ਇਹਨਾਂ ਦੀ ਕਹਿ ਲਓ ਵੀ ਨਿਗਰਾਨੀ ਹੇਠ ਜਿਹੜੀ ਉਹ ਕਸਟਡੀ ਦੇ ਵਿੱਚ US ਕਸਟਡੀ ਦੇ ਵਿੱਚ ਜਿਹੜੀ ਉਹ ਮੌਤ ਹੋਈ ਆ। CBP ਦੇ ਜਿਹੜੇ ਚੀਫ ਆ ਉਹ ਮੰਨਦੇ ਨੇ, ਉਹ ਕਹਿੰਦੇ ਨੇ ਵੀ ਸਾਨੂੰ ਥੋੜ੍ਹੀ ਹੁਣ ਡਿਫਰੈਂਟ ਅਪਰੋਚ ਇਸ ਦੇ ਵਿੱਚ ਜਿਹੜੀ ਆ ਬੱਚਿਆਂ ਨੂੰ ਹੈਂਡਲ ਕਰਨ ਦੇ ਲਈ ਰੱਖਣੀ ਪਊਗੀ। ਦੇਖੋ, ਜਦੋਂ ਤੋਂ ਬੱਚਿਆਂ ਨੂੰ ਵੱਖ ਕੀਤਾ ਗਿਆ ਸੀ ਮਾਪਿਆਂ ਤੋਂ, ਉਦੋਂ ਤੋਂ ਹੀ ਸਾਰੀ ਦੁਨੀਆ ਜਿਹੜੀ ਆ ਰੌਲਾ ਪਾ ਰਹੀ ਸੀ, ਹਾਹਾਕਾਰ ਜਿਹੜਾ ਮਚਿਆ ਹੋਇਆ ਸੀਗਾ ਵੀ ਇੱਦਾਂ ਜਿਹੜਾ ਆ ਉਹ ਨਹੀਂ ਜਿਹੜਾ ਕਰਨਾ ਚਾਹੀਦਾ। ਅਤੇ ਹੁਣ 2 ਮੌਤਾਂ ਹੋਣੀਆਂ ਇੱਕ ਕਾਫੀ ਵੱਡਾ ਜਿਹੜਾ ਇੱਕ ਪ੍ਰੋਬਲਮ ਇੱਕ ਹਿਸਾਬ ਦੇ ਨਾਲ ਕਸਟਮ ਬਾਰਡਰ ਪੈਟਰੋਲ ਏਜੰਟ ਵਾਲਿਆਂ ਦੇ ਲਈ, ਉਹਨਾਂ ਦੀ ਪੂਰੀ ਆਰਗੇਨਾਈਜੇਸ਼ਨ ਦੇ ਲਈ ਖੜੀ ਕਰ ਸਕਦੀ ਆ। ਉਹ ਤਾਂ ਦੇਖੋ ਇਸ ਦੇ ਵਿੱਚ ਕੋਈ ਦੋ ਰਾਵਾਂ ਨਹੀਂ ਆ ਵੀ ਉਹ ਗੈਰ ਕਾਨੂੰਨੀ ਢੰਗ ਦੇ ਨਾਲ ਅਮਰੀਕਾ ਦੇ ਵਿੱਚ ਜਿਹੜੇ ਆ ਉਹ ਦਾਖਲ ਹੋਏ ਨੇ। ਹਾਂ ਠੀਕ ਆ, ਉਹਨਾਂ ਨੂੰ ਤੁਸੀਂ ਫੜ ਕੇ ਰੱਖਿਆ ਆ, ਪਰ ਡਿਟੇਨ ਕੀਤੇ ਹੋਏ ਉਹਨਾਂ ਦੀਆਂ ਮੌਤ ਹੋ ਜਾਣੀ ਉਹ ਵੀ ਜਿਹੜੀ ਆ ਕੋਈ ਚੰਗੀ ਜਿਹੜੀ ਗੱਲ ਨਹੀਂ ਆ। ਉਹਦੇ ਨਾਲ ਕਹਿ ਲਓ ਵੀ ਇਹਨਾਂ ਦੇ ਜਿਹੜੇ ਵਿਰੋਧੀ ਆ, ਜਿਹੜੇ ਆਲਰੇਡੀ ਕਹਿੰਦੇ ਆ ਵੀ ਇੱਦਾਂ ਇਹਨਾਂ ਨੂੰ ਨਹੀਂ ਕਰਨਾ ਚਾਹੀਦਾ ਜਾਂ ਉਹ ਆ, ਉਹਨਾਂ ਨੂੰ ਕਾਫੀ ਕੁਛ ਕਹਿਣ ਦਾ ਜਿਹੜਾ ਵੱਧ ਮੌਕਾ ਮਿਲਦਾ ਆ ਅਤੇ ਬਣਦਾ ਵੀ ਆ ਵੀ ਕਿਉਂ ਬੱਚਿਆਂ ਦੀਆਂ ਜਿਹੜੇ 2 ਬੱਚੇ ਲਗਾਤਾਰ ਜਿਹੜੇ ਆ ਉਹਨਾਂ ਦੀ ਮੌਤ ਹੋ ਚੁੱਕੀ ਹੈ ਥੋੜ੍ਹੇ ਸਮੇਂ ਦੇ ਵਿੱਚ ਹੀ। ਕਹਿੰਦੇ ਵੀ ਇਸ ਨੂੰ 103 ਡਿਗਰੀ ਦਾ ਜਿਹੜਾ ਆ ਉਹ ਤਾਪ ਜਿਹੜਾ ਉਹ ਚੜ੍ਹਿਆ ਸੀਗਾ, ਅਤੇ ਜਦੋਂ ER ਦੇ ਵਿੱਚੋਂ ਜਦੋਂ ਤੱਕ ਆਏ ਆ ਜਾਂ ਕੁਛ ਹੋਇਆ ਆ, ਅਤੇ ਉਸ ਤੋਂ ਬਾਅਦ ਦੇ ਵਿੱਚ ਵੀ ਜਿਹੜੀ ਇਹਦੀ ਸਥਿਤੀ ਆ ਉਹ ਗੰਭੀਰ ਹੁੰਦੀ ਗਈ ਆ, ਅਤੇ ਫਿਰ ਅੰਤ ਦੇ ਵਿੱਚ ਜਿਹੜੇ ਆ ਉਸ ਦੀ ਮੌਤ ਹੋ ਗਈ। ਜੀ, ਸੋ ਬਿਲਕੁਲ ਜਿਹੜੇ ਕਸਟਮ ਬਾਰਡਰ ਪ੍ਰੋਟੈਕਸ਼ਨ ਦੇ ਜਿਹੜੇ ਹੈੱਡ ਹੈਗੇ ਆ, ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ, ਕਮਿਸ਼ਨਰ ਕੈਬਨ ਮੈਕੇਲਿਨ, ਉਹਨਾਂ ਨੇ ਕਿਹਾ ਆ ਵੀ ਸਾਨੂੰ ਇਹਦੇ ਵਿੱਚ ਕਾਂਗਰਸ ਦੀ ਹੈਲਪ ਦੀ ਜ਼ਰੂਰਤ ਆ। ਵੀ ਜਿਹੜਾ ਬੱਚਾ ਆ ਉਹਨੂੰ ਲਿਜਾਇਆ ਤਾਂ ਗਿਆ ਸੀ ਹਸਪਤਾਲ ਦੇ ਵਿੱਚ, ਉੱਥੇ ਉਹਨੂੰ ਦਵਾਈ ਵੀ ਦਿੱਤੀ ਗਈ ਸੀ, ਪਰ ਹਸਪਤਾਲ ਦੇ ਜਿਹੜੇ ਇੰਪਲਾਈ ਆ, ਨਰਸ ਤੇ ਡਾਕਟਰ, ਉਹਨਾਂ ਨੇ ਹੀ ਉਹਨੂੰ ਰਿਲੀਜ਼ ਕੀਤਾ ਅਤੇ ਮੁੜ ਕੇ ਫਿਰ ਡਿਟੈਂਸ਼ਨ ਸੈਂਟਰ ਦੇ ਵਿੱਚ ਲਿਆਇਆ ਗਿਆ। ਉਹਨਾਂ ਨੇ ਅੱਗੇ ਜਾ ਕੇ ਕੈਬਨ ਨੇ ਇਹ ਕਿਹਾ, ਕਹਿੰਦੇ ਵੀ ਜਿਹੜਾ ਮੇਨ ਰੀਜ਼ਨ ਜਿਹੜਾ ਇਹ ਹੋ ਰਿਹਾ ਵੀ ਹੁਣ ਕਾਂਗਰਸ ਨੂੰ ਐਕਟ ਕਰਕੇ ਜਿਹੜੀ ਆ ਉਹ ਫੰਡਿੰਗ ਦੇਣੀ ਚਾਹੀਦੀ ਆ। ਕਹਿੰਦੇ ਵੀ ਜਿੰਨੇ ਵੀ ਜਿਹੜੇ ਡਿਟੈਂਸ਼ਨ ਸੈਂਟਰਸ ਆ ਉਹ ਕਾਫੀ ਸਾਲ ਪਹਿਲਾਂ ਇਸ ਤਰ੍ਹਾਂ ਬਣਾਏ ਗਏ ਸੀ ਵੀ ਉੱਥੇ ਅਡਲਟ ਬੰਦਿਆਂ ਨੂੰ ਵੀ ਰੱਖਿਆ ਜਾਊਗਾ, ਵੀ ਬੱਚਿਆਂ ਨੂੰ ਨਹੀਂ ਰੱਖਿਆ ਜਾਊਗਾ। ਪਰ ਹੁਣ ਕਿਉਂਕਿ ਪਿਛਲੇ ਕੁਝ ਕੁ ਮਹੀਨਿਆਂ ਤੋਂ ਜਿਹੜੇ ਬੱਚਿਆਂ ਨੂੰ ਵੀ ਰੱਖਿਆ ਗਿਆ, ਉਹਨਾਂ ਦੇ ਲਈ ਕਹਿੰਦੇ ਉਹ ਫੈਸਿਲਿਟੀਆਂ ਨਹੀਂ ਬਣਾਈਆਂ ਗਈਆਂ ਸੀ। ਸੋ ਇਸ ਕਰਕੇ ਸਾਨੂੰ ਮੈਡੀਕਲ ਅਤੇ ਮੈਂਟਲ ਨਾਲ ਰਿਲੇਟਡ ਜਿਹੜੇ ਮੈਟਰਸ ਹੈਗੇ ਆ, ਉਹਨਾਂ ਦੇ ਨਾਲ ਰਿਲੇਟਡ ਜਿਹੜੀਆਂ ਸਰਵਿਸਿਜ਼ ਆ, ਉਹਦੇ ਲਈ ਜਿਹੜਾ ਕਾਂਗਰਸ ਨੂੰ, US ਕਾਂਗਰਸ ਨੂੰ ਐਕਟ ਕਰਕੇ ਜ਼ਿਆਦਾ ਫੰਡਿੰਗ ਦੇਣੀ ਚਾਹੀਦੀ ਆ, ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਆ ਇੱਦਾਂ ਦਾ ਜਿਹੜਾ ਅਨਸੁਖਾਵੀ ਜਿਹੜੀ ਘਟਨਾ ਉਹ ਨਾ ਵਾਪਰੇ।
ਬਿਲਕੁਲ। ਇੱਕ ਤਾਂ ਚਲੋ ਇਹ ਤਾਂ ਟਰਾਈ ਕਰਦੇ ਆ ਵੀ ਇੱਧਰਲੇ ਪਾਸੇ ਆਏ ਹੀ ਜਿਹੜੇ ਘੱਟ ਲੋਕ ਜਿਹੜੇ ਪਹੁੰਚਣ, ਤੇ ਜਿਹੜੇ ਪਹੁੰਚੇ ਵੀ ਆ ਡਿਟੈਂਸ਼ਨ ਦੇ ਵਿੱਚ, ਜਿਹੜਾ ਇੱਦਾਂ ਦੀ ਜਿਹੜੀ ਚੀਜ਼ ਨਾ ਵਾਪਰੇ। 10 ਦਿਨ ਪਹਿਲਾਂ 7 ਸਾਲਾਂ ਦੀ ਜਿਹੜੀ ਜੈਕਲਿਨ ਕਾਲ, ਉਸ ਦੀ ਵੀ ਇੱਦਾਂ ਜਿਹੜੀ ਉਹ ਮੌਤ ਹੋਈ ਸੀ। ਅਤੇ ਉਸ ਸਮੇਂ ਹੁਣ ਮੌਤ ਹੋਈ ਆ ਜਦੋਂ ਪਾਰਸ਼ਲ ਗਵਰਨਮੈਂਟ ਸ਼ਟਡਾਊਨ ਜਿਹੜੀ ਆ ਉਹ ਚੱਲ ਰਹੀ ਹੈਗੀ ਆ। ਸੋ ਦੋਨੋਂ ਬੱਚੇ ਜਿਹੜੇ ਗੋਟਾਮਾਲਾ ਤੋਂ ਸੀਗੇ, ਸੋ ਬੜੀ ਜਿਹੜੀ ਇਹ ਮਾੜੀ ਖਬਰ ਆਈ ਹੈਗੀ ਆ ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਜਿਹੜੀ ਸ਼ੇਅਰ ਕਰਦੇ ਆ ਮੋਡੈਸਟੋ ਤੋਂ, ਇੱਕ ਬਹੁਤ ਹੀ ਮੰਦਭਾਗੀ ਜਿਹੜੀ ਆ ਖਬਰ ਆ ਰਹੀ ਆ ਪੁਲਿਸ ਵਾਲਿਆਂ ਦੇ ਨਾਲ ਸੰਬੰਧਿਤ। ਇਹ ਜਿਹੜੀ ਖਬਰ ਆ, ਆਫਿਸਰ ਨਿਊਮੈਨ ਪੁਲਿਸ ਡਿਪਾਰਟਮੈਂਟ ਦੇ ਆਫਿਸਰ ਰੋਨਲ ਸਿੰਘ ਜਿਹੜੇ ਆ, ਉਹਨਾਂ ਦੀ ਜਿਹੜਾ ਕੁਛ ਸਮਾਂ ਪਹਿਲਾਂ ਜਿਹੜੀ ਉਹ ਮੌਤ ਹੋ ਗਈ ਆ। 33 ਸਾਲ ਇਹਨਾਂ ਦੀ ਉਮਰ ਸੀ ਅਤੇ ਥੋੜ੍ਹਾ ਹੀ ਚਿਰ ਹੋਇਆ ਸੀ ਅਜੇ ਇਹਨਾਂ ਨੂੰ ਜਿਹੜਾ ਪੁਲਿਸ ਡਿਪਾਰਟਮੈਂਟ ਨੂੰ ਇਹਨਾਂ ਨੇ ਜੁਆਇਨ ਕੀਤਾ। ਟ੍ਰੈਫਿਕ ਸਟਾਪ ਦੇ ਉੱਤੇ ਕਹਿੰਦੇ ਉਹਨਾਂ ਨੂੰ ਬੁਲਾਇਆ ਗਿਆ ਸੀ ਮਰਸਡ ਸਟਰੀਟ ਅਤੇ ਯੂਕਲਿਪਟਸ ਐਵੀਨਿਊ, ਤੜਕੇ ਸਵੇਰੇ 1 ਜਿਹੜੇ ਵਜੇ ਦੀ। ਅਤੇ ਉਸ ਤੋਂ 3 ਮਿੰਟ ਬਾਅਦ ਹੀ ਜਿਹੜੀਆਂ ਉੱਥੇ ਜਿਹੜੇ ਹੋਰ ਪੁਲਿਸ ਅਫਸਰ ਸੀ ਉਹਨਾਂ ਨੇ ਸ਼ਾਟਸ ਫਾਇਰਡ ਆਖਿਆ, ਅਤੇ ਉਸ ਦੇ ਵਿੱਚ ਪਤਾ ਲੱਗਾ ਵੀ ਇਹ ਜਿਹੜੇ ਰੋਨਲ ਸਿੰਘ ਸੀ ਉਹਨਾਂ ਦੇ ਜਿਹੜੀਆਂ ਇਹ ਗੋਲੀਆਂ ਲੱਗੀਆਂ। ਜਦ ਤੱਕ ਉਹਨਾਂ ਨੂੰ ਹਸਪਤਾਲ ਦੇ ਵਿੱਚ ਲੈ ਕੇ ਗਏ ਇਲਾਜ ਦੇ ਲਈ, ਉਦੋਂ ਤੱਕ ਉਹਨਾਂ ਦਾ ਜਿਹੜਾ ਆ ਉਹ ਮੌਤ ਹੋ ਗਈ ਸੀ। ਸੋ ਇਹ ਆਈ ਥਿੰਕ ਫਿਜੀ ਤੋਂ ਜਿਹੜੇ ਨੇਟਿਵ ਉੱਥੋਂ ਦੇ ਸੀਗੇ, ਅਤੇ ਉਹ ਇੱਥੇ ਅਮਰੀਕਾ ਦੇ ਵਿੱਚ ਲੰਮੇ ਸਮੇਂ ਤੋਂ ਜਿਹੜੇ ਰਹਿ ਰਹੇ ਸੀਗੇ, ਅਤੇ ਪੁਲਿਸ ਡਿਪਾਰਟਮੈਂਟ ਦੇ ਨਾਲ ਜਿਹੜੇ ਆ ਉਹ ਕੰਮ ਕਰ ਰਹੇ ਸੀਗੇ। ਅਤੇ ਬੜੀ ਮੰਦਭਾਗੀ ਘਟਨਾ ਜਿਹੜੀ ਆ ਇਹ ਵਾਪਰੀ ਆ ਵੀ ਟ੍ਰੈਫਿਕ ਸਟਾਪ ਦੇ ਉੱਤੇ ਗਏ ਸੀਗੇ, ਅਤੇ ਦੇਖੋ ਕ੍ਰਿਸਮਸ ਦੇ ਇਹਨਾਂ ਦਿਨਾਂ ਦੇ ਵਿੱਚ ਜਿਹੜਾ ਇਹ ਪਰਿਵਾਰ ਦੇ ਉੱਤੇ ਕਹਿਰ ਜਿਹੜਾ ਆ ਉਹ ਵਾਪਰਿਆ। ਸੋ ਬਿਲਕੁਲ, ਫਿਜੀ ਤੋਂ ਰੋਨੀਲ ਸਿੰਘ ਪੰਜਾਬੀ ਮੂਲ ਦੇ ਹੀ ਨੌਜਵਾਨ ਆ, 33 ਸਾਲਾਂ ਦੇ, ਜਿਨ੍ਹਾਂ ਦੀ ਬੜੀ ਮਾੜੀ ਖਬਰ ਆ ਰਹੀ ਆ ਅੱਜ ਮੇਨ ਸਟ੍ਰੀਮ ਮੀਡੀਆ ਸਾਰੀ ਆ ਵੀ 1 ਵਜੇ ਦੇ ਕਰੀਬ ਉਹਨਾਂ ਨੇ ਟ੍ਰੈਫਿਕ ਸਟਾਪ ਦੇ ਉੱਤੇ ਬੰਦੇ ਨੂੰ ਰੋਕਿਆ ਅਤੇ ਉਹਨੇ ਗੋਲੀਆਂ ਮਾਰ ਦਿੱਤਾ। ਅਤੇ ਨਿਊਮਨ ਟਾਊਨ ਛੋਟਾ ਜਿਹਾ ਟਾਊਨ ਹੈ ਇਹ, ਮੋਡੈਸਟੋ ਦੇ ਲਾਗੇ ਹੈਗਾ ਆ। ਸੋ ਆਪਾਂ ਪੰਜਾਬੀ ਰੇਡੀਓ USA ਵੱਲੋਂ ਵੀ ਇੱਕ ਵਾਰੀ ਫਿਰ ਇਹ ਦੁੱਖ ਦੇ ਵਿੱਚ ਉਹਨਾਂ ਦੇ ਪਰਿਵਾਰ ਦੇ ਨਾਲ ਸਾਂਝੀ ਸ਼ਾਮਲ ਹਾਂ, ਅਤੇ ਨਾਲ ਦੀ ਨਾਲ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਖਾਸ ਕਰਕੇ ਟਰੇਸੀ, ਮੋਡੈਸਟੋ, ਸਟਾਕਟਨ, ਨਿਊਮਨ ਸੀਰੀਜ਼, ਉਸ ਏਰੀਏ ਦੇ ਵਿੱਚ ਪਲੀਜ਼ ਉਹਨਾਂ ਦੇ ਪਰਿਵਾਰ ਕੋਲ ਜਾ ਕੇ ਜਿਹੜਾ ਦੁੱਖ ਦੇ ਵਿੱਚ ਜ਼ਰੂਰ ਸ਼ਾਮਲ ਹੋ, ਅਤੇ ਪਤਾ ਲੱਗੇ ਵੀ ਪੂਰੀ ਤਰ੍ਹਾਂ ਜਿਹੜੀ ਕਮਿਊਨਿਟੀ ਆ ਇਹ ਉਸ ਨੌਜਵਾਨ ਜਿਹੜਾ ਪੁਲਿਸ ਆਫਿਸਰ ਸੀ ਉਹਦੇ ਨਾਲ ਹੈਗਾ ਆ। ਅਤੇ ਬਹੁਤ ਹੀ ਜਿਹੜੀ ਇਹ ਮਾੜੀ ਜਿਹੜੀ ਘਟਨਾ ਵਾਪਰੀ ਹੈਗੀ ਆ। ਪਹਿਲਾਂ ਹੀ ਜਿੱਦਾਂ 1 ਵਜੇ ਦੇ ਕਰੀਬ ਜਦੋਂ ਉਹਨਾਂ ਨੇ ਰੋਕਿਆ ਇੱਕ ਟ੍ਰੈਫਿਕ ਜਿਹੜਾ ਸਟਾਪ 'ਤੇ, ਅਤੇ ਉਸ ਨੇ ਜਿਹੜੀਆਂ ਗੋਲੀਆਂ ਮਾਰ ਦਿੱਤੀਆਂ ਅਤੇ ਉੱਥੇ ਹੀ ਜਿਹੜੀ ਆ ਉਹਨਾਂ ਦੀ ਮੌਤ ਹੋ ਗਈ। ਬਿਲਕੁਲ। ਅਤੇ ਇਹ ਵੀ ਦੱਸਿਆ ਜਾ ਰਿਹਾ ਵੀ ਜਿਸ ਨੇ ਗੋਲੀਆਂ ਚਲਾਈਆਂ ਉਹ ਕਹਿੰਦੇ ਐਕਸਟੈਂਡਡ ਕੈਬ ਡੋਜ ਰੈਮ ਦਾ ਪਿਕਅਪ ਜਿਹੜਾ ਉਹ ਚਲਾ ਰਿਹਾ ਸੀਗਾ, ਅਤੇ ਉਹ ਉੱਥੋਂ ਭੱਜ ਗਿਆ ਸੀ। ਅਜੇ ਵੀ ਜਿਹੜਾ ਉਸਦੇ ਮੈਨ ਹੰਟ ਜਾਰੀ ਆ, ਜਿਸ ਨੇ ਜਿਹੜੇ ਆ ਇਸ ਪੁਲਿਸ ਅਫਸਰ ਨੂੰ ਜਿਹੜਾ ਉਹ ਮਾਰਿਆ ਆ। ਅਤੇ ਬਹੁਤ ਮੰਦਭਾਗੀ ਘਟਨਾ ਜਿਹੜੀ ਵਾਪਰੀ ਆ। ਇਹ ਮੋਡੈਸਟੋ ਕਾਉਂਟੀ ਸ਼ੈਰਿਫ ਡਿਪਾਰਟਮੈਂਟ ਦੇ ਵਿੱਚ 2010 ਦੇ ਵਿੱਚ ਵੀ ਸੀਗੇ ਜੀ। ਸੋ ਬਿਲਕੁਲ, ਨਿਊਮਨ ਦੇ ਵਿੱਚ ਉਹਨਾਂ ਨੇ ਜਿਹੜਾ ਇਹ ਟਾਊਨ ਨਿਊਮਨ ਆ ਛੋਟਾ ਜਿਹਾ 2011 'ਚ ਜੁਆਇਨ ਕੀਤਾ ਸੀ। ਇਹ ਤੋਂ ਪਹਿਲਾਂ ਉਹ ਮਰਸਰ ਕਾਉਂਟੀ ਸ਼ੈਰਿਫ ਡਿਪਾਰਟਮੈਂਟ 'ਚ ਸੀਗੇ 2010 ਤਾਈਂ, ਅਤੇ ਟਰਲਿਕ ਪੁਲਿਸ ਡਿਪਾਰਟਮੈਂਟ ਦੇ ਵਿੱਚ ਵੀ 2006 ਤੋਂ ਲੈ ਕੇ 2010 ਤੱਕ ਰਹੇ ਹੈਗੇ ਆ। ਨਾਰਥ ਈਸਟ ਮੋਡੈਸਟੋ 'ਚ ਹੀ ਉਹ ਰਹਿ ਰਹੇ ਸੀ, ਅਤੇ ਕਹਿੰਦੇ ਫੇਸਬੁੱਕ ਦੇ ਉੱਤੇ ਵੀ ਕਾਫੀ ਜਿਹੜਾ ਯੂਜ਼ ਕਰਨ ਵਾਲੇ ਸੀਗੇ। ਅਤੇ ਜਿਹੜਾ ਮੋਡੈਸਟੋ ਤੋਂ ਹੀ ਉਹਨਾਂ ਨੇ ਕ੍ਰਿਮੀਨੋਲੋਜੀ ਦੀ ਮੋਡੈਸਟੋ ਕਾਲਜ ਤੋਂ ਹੀ ਜਿਹੜੀ ਡਿਗਰੀ ਲਈ ਸੀ, ਅਤੇ ਉਹ ਤੋਂ ਬਾਅਦ ਜਿਹੜੀ ਪੁਲਿਸ ਫੋਰਸਿਸ ਆ ਉਹਨੂੰ ਜੁਆਇਨ ਕੀਤਾ ਸੀ ਜੀ। ਬਿਲਕੁਲ। ਸੋ ਕਾਫੀ ਜਿਹੜੀ ਇੱਕ ਦਿਲ ਦਹਿਲਾਉਣ ਵਾਲੀ ਜਿਹੜੀ ਖਬਰ ਆ ਇਹ ਆਈ ਆ। ਅਤੇ ਹਰਜੋਤ ਸਿੰਘ ਜੀ ਅਗਲੀ ਜਿਹੜੀ ਖਬਰ ਆ ਉਸ ਦੇ ਉੱਤੇ ਨਜ਼ਰ ਮਾਰਦੇ ਹਾਂ। ਟੈਨਸੀ ਤੋਂ ਇਹ ਜਿਹੜੀ ਖਬਰ ਆਈ ਆ, ਇੱਥੇ ਵੀ ਇੱਕ ਮੰਦਭਾਗੀ ਖਬਰ ਹੀ ਜਿਹੜੀ ਸਾਹਮਣੇ ਆਈ ਆ। ਕ੍ਰਿਸਮਸ ਤੋਂ 2 ਦਿਨ ਪਹਿਲਾਂ ਤੇਲੰਗਾਨਾ ਤੋਂ ਆਏ ਹੋਏ ਆ ਜਿਹੜਾ ਇੱਕ ਪਰਿਵਾਰ ਸੀ, ਜਿਹੜਾ ਟੈਨਸੀ ਦਾ ਇਲਾਕਾ ਇੱਕ ਫਰੈਂਚ ਕੈਂਪ ਕਰਕੇ ਆ, ਉੱਥੇ ਵੀ ਸ਼ਾਇਦ ਉੱਥੇ ਰਹਿੰਦਾ ਸੀ। ਅਚਾਨਕ ਕਹਿੰਦੇ ਘਰ ਦੇ ਵਿੱਚ ਅੱਗ ਲੱਗਣ ਕਰਕੇ ਜਿਹੜੇ ਆ ਉਹ 4 ਜੀ ਜਿਹੜੇ ਮਾਰੇ ਗਏ। 17 ਸਾਲਾਂ ਦਾ ਐਰਨ ਨਾਇਕ, ਸ਼ੈਰਨ ਨੇਕ 14 ਸਾਲ, ਜੋਏ ਨੇਕ 15 ਸਾਲ, ਅਤੇ 46 ਸਾਲਾਂ ਦੀ ਕੈਰੀ ਕੋਡੀਅਟ ਜਿਹੜੀ ਉਹ 2 ਸਟੋਰੀ ਜਿਹੜੀ ਘਰ ਦੀ ਜਿਹੜੀ ਮਾਲਕਨ ਸੀਗੀ, ਉਹਨਾਂ ਦੀ ਜਿਹੜੀ ਇਸ ਦੇ ਵਿੱਚ ਮੌਤ ਹੋ ਗਈ। ਸੋ ਇਹ ਬਹੁਤ ਮੰਦਭਾਗੀ ਜਿਹੜੀ ਘਟਨਾ ਉੱਥੇ ਜਿਹੜੀ ਆ ਟੈਨਸੀ ਫਰੈਂਚ ਕੈਂਪ ਦੇ ਵਿੱਚ ਵਾਪਰੀ ਆ ਜੀ।
ਤੇ ਅਗਲੀ ਖਬਰ ਵੱਲ ਚੱਲੀਏ। ਜਿਸ ਤਰ੍ਹਾਂ ਸਾਰਿਆਂ ਨੂੰ ਪਤਾ ਹੀ ਆ ਵੀ 2020 ਦੇ ਵਿੱਚ ਜਿਹੜੀਆਂ US ਦੇ ਵਿੱਚ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਹੋਣੀਆਂ ਆ, ਤੇ ਨਾਲ ਦੀ ਨਾਲ ਸੈਨੇਟ, ਕਾਂਗਰਸਮੈਨ, ਹੋਰ ਵੀ ਬਹੁਤ ਇਲੈਕਸ਼ਨ ਹੋਣੀਆਂ। ਤੇ ਜਿਹੜੀ ਕਹਿੰਦੇ ਹਜੇ ਤੱਕ ਡੈਮੋਕ੍ਰੇਟਸ ਵੱਲੋਂ ਜਿਹੜੇ ਪੂਰੇ ਜ਼ੋਰ ਸ਼ੋਰ ਦੇ ਨਾਲ ਜਿਹੜਾ ਇਲੈਕਸ਼ਨ ਦੇ ਵਿੱਚ ਜਿਹੜਾ ਹਿੱਸਾ ਜਾਂ ਉਹਦਾ ਜਿਹੜਾ ਪ੍ਰੋਗਰਾਮ ਆ ਉਹ ਕੋਈ ਉਲੀਕਿਆ ਨਹੀਂ ਗਿਆ। ਈਵਨ ਦੋ ਕਹਿੰਦੇ ਸਿਰਫ 2 ਸਾਲ ਦਾ ਹੀ ਸਮਾਂ ਰਹਿ ਗਿਆ। ਤੇ ਪਿੱਛੇ ਜਿਹਾ ਸਰਵੇ ਵੀ ਹੋਇਆ ਸੀ ਉਹਦੇ ਵਿੱਚ ਵੀ ਕਿਹੜਾ ਬੰਦਾ ਜਿਹੜਾ ਆ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੂੰ ਬੀਟ ਕਰ ਸਕਦਾ 2020 ਦੇ ਵਿੱਚ, ਤਾਂ ਉਹਦੇ ਵਿੱਚ ਜੋ ਬਾਈਡਨ ਜਿਹੜੇ ਪਹਿਲਾਂ ਵਾਈਸ ਪ੍ਰੈਜ਼ੀਡੈਂਟ ਰਹਿ ਚੁੱਕੇ ਆ ਪ੍ਰੈਜ਼ੀਡੈਂਟ ਬਰਾਕ ਓਬਾਮਾ ਦੇ ਨਾਲ, ਉਹਨਾਂ ਦਾ ਨਾਮ ਉੱਤੇ ਆਇਆ ਸੀ। ਪਰ ਉਹਨਾਂ ਦੀ ਵੀ ਇੱਕ ਤਰ੍ਹਾਂ ਨਾਲ ਜਿਹੜੀ ਏਜ ਫੈਕਟਰ ਵੀ ਵਿੱਚ ਆ ਰਿਹਾ ਹੈਗਾ। ਤੇ ਇਸੇ ਤਰ੍ਹਾਂ ਰਿਪਰੈਜ਼ੈਂਟੇਟਿਵ ਵੀਟੋ ਰੋਰਕੇ ਜਿਹੜੇ ਹੈਗੇ ਆ ਟੈਕਸਸ ਤੋਂ, ਜਿਹੜੇ ਸੈਨੇਟ ਦੀ ਸੀਟ ਵੀ ਜਿਨ੍ਹਾਂ ਨੇ ਲੜੀ ਸੀ ਉੱਥੇ, ਪਰ ਉਹ ਸੀਟ ਜਿਹੜੇ ਹਾਰ ਗਿਆ ਸੀ ਟੈਡ ਕਰੂਜ਼ ਨੂੰ। ਪਰ ਉਹ ਕਾਫੀ ਜਿਹੜੇ ਅਗਰੈਸਿਵ ਤੇ ਇੱਕ ਤਰ੍ਹਾਂ ਨਾਲ ਸੁਪਰਸਟਾਰ ਡੈਮੋਕ੍ਰੇਟਿਕ ਪਾਰਟੀ ਵੱਲੋਂ ਗਿਣੇ ਜਾ ਰਹੇ ਆ। ਕਹਿੰਦੇ ਵੀ ਉਹ ਵੀ ਜਿਹੜੇ ਆ ਅੱਗੇ ਆ ਸਕਦੇ ਹੈਗੇ ਆ। ਸੋ ਹਜੇ ਤੱਕ ਜਿੱਦਾਂ ਮੇਰੇ ਖਿਆਲ ਨਾਲ ਆਉਣ ਵਾਲੇ ਕੁਛ ਕੁ ਦਿਨਾਂ 'ਚ ਕਲੀਅਰ ਹੋ ਜਾਊਗਾ ਵੀ ਕਿੰਨੇ ਕੁ ਕੈਂਡੀਡੇਟ ਜਿਹੜੇ ਆ ਡੈਮੋਕ੍ਰੇਟਿਕ ਪਾਰਟੀ ਦੇ ਵਿੱਚ ਆਉਣਗੇ। ਬਾਈਡਨ ਜਿਹੜੇ ਆ ਉਹ 76 ਸਾਲਾਂ ਦੇ ਹੋ ਗਏ ਆ, ਤੇ ਹੋ ਸਕਦਾ ਵੀ ਬਹੁਤ ਸਾਰੇ ਲੋਕ ਉਹਨਾਂ ਦੇ ਹੱਕ ਦੇ ਵਿੱਚ ਨਾ ਹੋਣ ਭਈ ਜਿਹੜੀ ਉਹਨਾਂ ਦਾ ਏਜ ਫੈਕਟਰ ਹੈਗਾ ਆ। ਜੀ, ਇੱਕ ਹੋਰ ਨਾਮ ਜਿਹੜਾ ਹਰਜੋਤ ਸਿੰਘ ਜੀ ਇਸ ਦੇ ਵਿੱਚ ਆ ਰਿਹਾ, ਕ੍ਰਿਸਟੀਨ ਸਿਨੇਮਾ, ਜਿਹੜੀ ਇੱਕ ਰੀਸੈਂਟਲੀ ਐਰੀਜ਼ੋਨਾ ਤੋਂ ਜਿਸ ਨੇ ਇਲੈਕਸ਼ਨ ਆਪਣੀ ਜਿਹੜੀ ਉਹ ਜਿੱਤੀ ਸੀ, ਸੈਨੇਟਰ ਜਿਹੜੀ ਬਣ ਕੇ ਜਿਹੜੀ ਉੱਥੇ ਗਈ ਹੋਈ ਆ। ਸੋ ਉੱਥੇ ਉਸ ਦਾ ਵੀ ਜਿਹੜਾ ਉਹ ਨਾਂ ਆ ਰਿਹਾ ਸੀ। ਸੋ ਦੇਖਦੇ ਹਾਂ ਡੈਮੋਕ੍ਰੇਟ ਪਾਰਟੀ ਕਿਸ ਪਾਸੇ ਵੱਲ ਨੂੰ ਵਧੂਗੀ। ਪਰ ਜਿੱਦਾਂ ਤੁਸੀਂ ਕਿਹਾ ਵੀ ਉੱਦਾਂ ਰਹਿ ਤਾਂ 2 ਸਾਲ ਹੀ ਗਏ ਆ, ਪਰ ਅਜੇ ਫਿਰ ਵੀ ਸਮਾਂ ਕਾਫੀ ਹੁੰਦਾ ਆ। ਅਤੇ ਸਭ ਨੂੰ ਪਤਾ ਆ ਵੀ ਜਦੋਂ ਜਿਹੜਾ ਅਗਲਾ ਸਾਲ ਆਉਣਾ ਆ 2019 ਦੇ ਐਂਡ ਤਾਈਂ ਬਹੁਤ ਸਾਰੇ ਲੋਕਾਂ ਨੇ ਜਿਹੜਾ ਸ਼ੁਰੂ ਕਰਨਾ ਜੂਨ ਜੁਲਾਈ ਦੇ ਵਿੱਚ 2020 ਦੀ ਜਿਹੜੀਆਂ ਆ ਨਾ, ਉਦੋਂ ਪਤਾ ਲੱਗਣੇ ਆ ਵੀ ਕਿੰਨੇ ਜਾਣੇ ਮੈਦਾਨ ਦੇ ਵਿੱਚ ਜਿਹੜੇ ਉਦੋਂ ਨਿੱਤਰਦੇ ਆ। ਉਦੋਂ 14 15 ਜਾਣੇ ਜਿਹੜੇ ਆ ਟਰਾਈ ਕਰਦੇ ਹੁੰਦੇ ਆ ਵੀ ਸ਼ਾਇਦ ਸਾਡਾ ਜਿਹੜਾ ਦਾ ਆ ਉਹ ਲੱਗ ਜਾਵੇ। ਬਾਕੀ ਫਿਰ ਜਦੋਂ ਇੱਕ ਬੰਦਾ ਉਹ ਚੁਣਿਆ ਜਾਣਾ, ਫਿਰ ਆਟੋਮੈਟਿਕਲੀ ਜਿਹੜੇ ਸਪੋਰਟਰਸ ਉਹਦੇ ਹੋਣਗੇ ਜਾਂ ਉਹਦੇ ਅਗੇਂਸਟ ਵਾਲੇ ਹੋਣਗੇ, ਆਪੋ ਆਪਣੀ ਰਾਏ ਜਿਹੜੀ ਉੱਥੇ ਉਦੋਂ ਰੱਖਣਗੇ। ਅਤੇ ਅਗਲੀ ਜਿਹੜੀ ਖਬਰ ਉਸ ਦੇ ਉੱਤੇ ਆਪਾਂ ਨਜ਼ਰ ਮਾਰਦੇ ਹਾਂ। ਸਭ ਨੂੰ ਪਤਾ ਹੈ ਵੀ ਅਮਰੀਕਾ ਸੀਰੀਆ ਦੇ ਵਿੱਚੋਂ ਜਿਹੜਾ ਆਪਣੇ ਫੌਜੀ ਆ ਉਹਨਾਂ ਨੂੰ ਵਾਪਸ ਜਿਹੜਾ ਬੁਲਾ ਰਿਹਾ ਆ। ਅਤੇ ਕੱਲ੍ਹ ਹੀ ਜਿਹੜਾ ਆ US ਨੇ ਜਿਹੜੇ ਆਈਸਿਸ ਵਾਲਿਆਂ ਦੇ ਬਹੁਤ ਸਾਰੇ ਅੱਡਿਆਂ ਦੇ ਉੱਤੇ ਜਿਹੜੀ ਕਹਿ ਲਓ ਵੀ ਕੀਤੀਆਂ ਸੀਗੀਆਂ, ਸਟਰਾਈਕਸ ਕੀਤੀਆਂ ਸੀ, ਜਿਸ ਦੇ ਵਿੱਚ ਕਈ 100 ਜਿਹੜੇ ਕਹਿ ਰਹੇ ਆ ਵੀ ਆਈਸਿਸ ਦੇ ਜਿਹੜੇ ਫਾਈਟਰਸ ਆ ਉਹਨਾਂ ਦੇ ਮਾਰੇ ਜਾਣ ਦੀਆਂ ਖਬਰਾਂ ਜਿਹੜੀਆਂ ਆ ਰਹੀਆਂ ਸੀ। ਉੱਧਰ ਰਸ਼ੀਆ ਨੇ ਅੱਜ ਇਜ਼ਰਾਈਲ ਨੂੰ ਸੀਰੀਆ ਦੇ ਉੱਤੇ ਕੀਤੀਆਂ ਜਿਹੜੇ ਸਟਰਾਈਕਸ ਆ ਉਸ ਦੇ ਉੱਤੇ ਤਾੜਨਾ ਲਾਈ ਆ। ਮਾਸਕੋ ਵਾਲੇ ਕਹਿੰਦੇ ਆ ਵੀ ਜਿਹੜਾ ਇਜ਼ਰਾਈਲ ਵਾਲੇ ਆ ਉਹ ਜਾਣ ਬੁੱਝ ਕੇ ਇਹ ਜਿਹੜੀਆਂ ਕਰ ਰਹੇ ਆ, ਅਤੇ ਇੱਕ ਵਾਇਲੇਸ਼ਨ ਉਹ ਕਰ ਰਹੇ ਆ ਵੀ ਉਸ ਨੂੰ ਉਲੰਘਣਾ ਕਰ ਰਹੇ ਆ ਵੀ ਜਿਹੜੀਆਂ ਇਹ ਸੀਰੀਆ ਦੀਆਂ ਉੱਤੇ ਸਟਰਾਈਕਸ ਕਰਕੇ। ਸੋ ਦੇਖਦੇ ਹਾਂ ਵੀ ਇਸ ਦੇ ਵਿੱਚ ਕੀ ਬਣਦਾ ਆ। ਵੀ ਉਹਨਾਂ ਦੇ ਜਿਹੜੇ F-16 ਜੈਟਸ ਜਿਹੜੇ ਆ ਉਹਨਾਂ ਨੇ ਅਸੌਲਟ ਜਿਹੜਾ ਡੋਮੈਸਕਸ ਦੇ ਵਿੱਚ ਉੱਥੇ ਕੀਤਾ ਆ। ਸੋ ਇਹ ਵੀ ਦੱਸ ਜਾਏ ਵੀ ਰਸ਼ੀਆ ਦੀ ਪੂਰੀ ਸਪੋਰਟ ਹੈਗੀ ਆ ਸੀਰੀਆ ਦੇ ਜਿਹੜਾ ਇਸ ਟਾਈਮ ਜਿਹੜੀ ਸਰਕਾਰ ਕਹਿ ਲਓ ਜਾਂ ਉਹਨਾਂ ਦਾ ਲੀਡਰ ਬਸ਼ਰ ਅਲ ਅਸਾਦ ਉਹਨਾਂ ਨੂੰ ਲੈ ਕੇ। ਅਤੇ ਹੁਣ ਕਿਤੇ ਨਾ ਕਿਤੇ ਜਿਹੜੇ ਸੀਰੀਆ ਦੇ ਵਿੱਚ ਇਹਨਾਂ ਦਾ ਦਬਦਬਾ ਜਿਹੜਾ ਪੂਰਾ ਕਾਇਮ ਰਹਿ ਗਿਆ, ਕਿਉਂਕਿ ਉੱਥੋਂ ਅਮਰੀਕਾ ਕਿਉਂਕਿ ਜਿਹੜੇ ਕਿ ਵਿਰੋਧੀ ਸੀਗੇ ਬਸ਼ਰ ਅਲ ਅਸਾਦ ਦੇ, ਅਤੇ ਜਿਹੜੇ ਰੈਬਲ ਸੀ ਉਹਨਾਂ ਦੇ ਖਿਲਾਫ ਲੜ ਰਹੇ, ਉਹਨਾਂ ਦੀ ਸਪੋਰਟ ਕਰ ਰਿਹਾ ਸੀ, ਉਹ ਹੁਣ ਉੱਥੋਂ ਵਾਪਸ ਜਿਹੜੇ ਆ ਉਹ ਆ ਰਹੇ ਆ। ਅਤੇ ਲੋਕ ਹੁਣ ਇਹ ਵੀ ਜਿਹੜੀਆਂ ਗੱਲਾਂ ਆ ਦੇਖੋ ਦੋਨੋਂ ਪਾਸੇ ਦੀਆਂ ਗੱਲਾਂ ਆ। ਜਿਹੜੇ ਲੋਕ ਤਾਂ ਵਾਰ ਦੇ ਬਿਲਕੁਲ ਖਿਲਾਫ ਆ ਉਹ ਤਾਂ ਖੁਸ਼ ਨੇ ਵੀ ਚੰਗੀ ਗੱਲ ਆ ਫੌਜੀਆਂ ਨੂੰ ਵਾਪਸ ਬੁਲਾਇਆ ਜਾਵੇ, ਐਵੇਂ ਅਸੀਂ ਕੀ ਲੈਣਾ ਤੀਜੇ ਮੁਲਕ ਦੇ ਵਿੱਚ ਉੱਥੇ ਕੀ ਹੋ ਰਿਹਾ ਕਿਵੇਂ ਹੋਊਗਾ। ਅਤੇ ਬਹੁਤ ਸਾਰੇ ਲੋਕ ਜਿਹੜੇ ਕਹਿੰਦੇ ਆ ਵੀ ਨਹੀਂ ਇਹੀ ਬੰਦੇ ਬਾਅਦ ਦੇ ਵਿੱਚ ਜੇ ਆਈਸਿਸ ਪਨਪੂਗੀ ਤਾਂ ਉਹਨਾਂ ਨੇ ਇੱਥੇ ਅਮਰੀਕਾ 'ਚ ਆ ਕੇ ਹੀ ਜਿਹੜਾ ਹਮਲਾ ਕਰਨਾ ਹੈ, ਨੈਸ਼ਨਲ ਸਿਕਿਉਰਿਟੀ ਨੂੰ ਖਤਰਾ ਬਣ ਜਾਣਾ ਆ। ਪਰ ਹਾਸੇ ਵਾਲੀ ਗੱਲ ਇਹ ਹੈ, ਜਿੱਦਾਂ ਕੱਲ੍ਹ ਵੀ ਤੁਸੀਂ ਜ਼ਿਕਰ ਕਰ ਰਹੇ ਸੀ ਵੀ ਉਹ ਲੈਫਟ ਵਾਲੇ ਬੰਦੇ ਜਿਹੜੇ ਇੱਕ ਟਾਈਮ ਦੇ ਉੱਤੇ ਉਸ ਚੀਜ਼ ਦੇ ਅਗੇਂਸਟ ਸੀਗੇ, ਹੁਣ ਕਹਿੰਦੇ ਆ ਵੀ ਨਹੀਂ ਸਾਡੇ ਫੌਜੀ ਤਾਂ ਉੱਥੇ ਜਿਹੜੇ ਆ ਉਹ ਚਾਹੀਦੇ ਆ। ਜੀ ਸੋ ਬਿਲਕੁਲ ਅਗਲੀ ਖਬਰ ਵੱਲ ਚੱਲੀਏ। ਜਿਹੜੇ ਸੁਪਰੀਮ ਕੋਰਟ ਦੇ ਜਸਟਿਸ ਰੂਥ ਵੈਡਰ ਗਿੰਗਸਬਰਗ ਆ, ਉਹਨਾਂ ਨੂੰ ਹੁਣ ਹਸਪਤਾਲ ਤੋਂ ਛੁੱਟੀ ਮਿਲ ਗਈ ਆ। ਸਰੋਤਿਆਂ ਨੂੰ ਯਾਦ ਹੋਊਗਾ ਪਿਛਲੇ ਦਿਨਾਂ ਦੇ ਵਿੱਚ ਆਪਾਂ ਖਬਰ ਸਾਂਝੀ ਕੀਤੀ ਸੀ ਵੀ ਜਿਹੜੇ ਲਿਬਰਲ ਜਸਟਿਸ US ਸੁਪਰੀਮ ਕੋਰਟ ਦੇ
ਗਿੰਗਸਬਰਗ ਜੋ ਕਿ 85 ਸਾਲਾਂ ਦੇ ਹੋ ਚੁੱਕੇ ਆ। ਸਾਰਿਆਂ ਨੂੰ ਪਤਾ ਹੀ ਆ ਵੀ US ਦੇ ਸੁਪਰੀਮ ਕੋਰਟ ਦੇ ਜਿਹੜੇ ਜੱਜ ਹੁੰਦੇ ਆ ਉਹਨਾਂ ਦੀ ਲਾਈਫ ਟਰਮ ਦੀ ਜਿਹੜੀ ਅਪੁਆਇੰਟਮੈਂਟ ਹੁੰਦੀ ਹੈਗੀ ਆ ਜਾਂ ਉਹ ਰਿਜ਼ਾਈਨ ਕਰ ਜਾਣ। ਸੋ ਉਹਨਾਂ ਦਾ ਪਿੱਛੇ ਜਿਹੇ ਆਪਰੇਸ਼ਨ ਹੋਇਆ ਸੀ। ਸੋ ਲੰਗ ਦੇ ਵਿੱਚ ਉਹਨਾਂ ਦੇ ਕੁਛ ਛੋਟਾ ਜਿਹਾ ਕੈਂਸਰ ਲੱਭਿਆ ਸੀ ਅਤੇ ਉਹ ਆਪਰੇਸ਼ਨ ਬਿਲਕੁਲ ਸਹੀ ਹੋ ਗਿਆ। ਇਹ ਤੋਂ ਪਹਿਲਾਂ ਵੀ ਜਿਹੜਾ ਆ ਉਹਨਾਂ ਦੀਆਂ ਇੱਕ ਵਾਰੀ ਰਿਬਸ ਟੁੱਟ ਗਈਆਂ ਸੀ, ਉਹ ਡਿੱਗ ਪਏ ਸੀ ਅਤੇ 2 ਵਾਰੀ ਉਹਨਾਂ ਦੀ ਛੋਟੀਆਂ ਛੋਟੀਆਂ ਜਿਹੜੀਆਂ ਕਹਿੰਦੇ ਸਰਜਰੀਜ਼ ਹੋ ਚੁੱਕੀਆਂ ਆ, ਇੱਕ ਕਲੋਨ ਕੈਂਸਰ ਦੀ, ਇੱਕ ਪੈਂਕਰੀਆਟਿਕ ਕੈਂਸਰ ਦੀ। ਅਤੇ ਹੁਣ ਜਿਹੜਾ ਆ ਉਹ ਈਵਨ ਹੋਸਪਿਟਲ ਦੇ ਵਿੱਚ ਵੀ ਉਹ ਜਿਹੜਾ ਆਪਣਾ ਕੰਮ ਕਾਜ ਕਰ ਰਹੇ ਸੀ। ਅਤੇ ਜਨਵਰੀ ਦੇ ਵਿੱਚ ਜਿਹੜਾ ਸੁਪਰੀਮ ਕੋਰਟ ਦਾ ਮੇਰੇ ਖਿਆਲ ਨਾਲ 7 ਜਨਵਰੀ ਨੂੰ ਸੈਸ਼ਨ ਸ਼ੁਰੂ ਹੋਣਾ ਆ ਅਤੇ ਉਹਦੇ ਵਿੱਚ ਫਿਰ ਪੂਰੇ ਜ਼ੋਰ ਸ਼ੋਰ ਦੇ ਨਾਲ ਉਹ ਜਾਣਗੇ। ਬਹੁਤ ਸਾਰੇ ਲੋਕਾਂ ਨੂੰ ਇਹ ਫਿਕਰ ਸੀ ਵੀ ਜੇ ਕਿਤੇ ਉਹਨਾਂ ਨੂੰ ਕੁਛ ਜ਼ਿਆਦਾ ਬਿਮਾਰ ਹੋ ਗਿਆ ਜਾਂ ਸਮਥਿੰਗ ਅਨਫੋਰਚੂਨੇਟ ਹੈਪਨ ਹੋਇਆ ਤਾਂ ਉਹਨਾਂ ਦੀ ਜਗ੍ਹਾ 'ਤੇ ਜਿਹੜੇ ਆ ਹੋਣ ਵਾਲਾ ਐਡਮਿਨਿਸਟ੍ਰੇਸ਼ਨ ਆ ਕੋਈ ਕੰਜ਼ਰਵੇਟਿਵ ਜੱਜ ਹੋਰ ਲਾ ਸਕਦਾ ਆ ਅਤੇ ਉਹਦੇ ਨਾਲ ਫਿਰ ਜਿਹੜੀ ਆ ਸੁਪਰੀਮ ਕੋਰਟ ਦੇ ਵਿੱਚ ਜਿਹੜੀ ਮੈਜੋਰਟੀ ਆ ਪੂਰੀ ਤਰ੍ਹਾਂ ਜਿਹੜੀ ਆ ਉਹ ਕੰਜ਼ਰਵੇਟਿਵ ਜੱਜਾਂ ਦੀ ਹੋ ਜਾਊਗੀ ਜੀ। ਉਹ ਤਾਂ ਫਿਰ ਓਬਵੀਅਸ ਜੀ ਗੱਲ ਆ ਵੀ ਜਿਨ੍ਹਾਂ ਦੇ ਮੌਕੇ ਦੇ ਉੱਤੇ ਜੇ ਕੋਈ ਇੱਦਾਂ ਦਾ ਹੁੰਦਾ ਆ ਤਾਂ ਉਹਨਾਂ ਨੂੰ ਮੌਕਾ ਦਿੱਤਾ ਜਾਂਦਾ ਆ। ਅਨਲੈਸ ਤੁਸੀਂ ਬਰਾਕ ਓਬਾਮਾ ਕਹਿੰਦੇ ਸਾਲ ਤੋਂ ਵੱਧ ਉਹਦਾ ਉਦੋਂ ਸਮਾਂ ਪਿਆ ਸੀ ਜਦੋਂ ਉਹਨਾਂ ਦੀ ਮੌਤ ਹੋਈ ਸੀ ਸੁਪਰੀਮ ਕੋਰਟ ਦੇ ਜਸਟਿਸ ਸਕਾਲੀਆ ਦੀ। ਉਦੋਂ ਮਿਚ ਮਕੌਨਲ ਨੇ ਹੀਅਰਿੰਗ ਕਰਨ ਤੋਂ ਹੀ ਜਿਹੜਾ ਆ ਸ਼ਰੇਆਮ ਇਨਕਾਰ ਕਰ ਦਿੱਤਾ ਸੀ, ਧੱਕਾ ਕਰ ਦਿੱਤਾ ਸੀ। ਕਹਿੰਦੇ ਵੀ ਨਹੀਂ ਜੀ ਨਹੀਂ, ਇਹ ਇਲੈਕਸ਼ਨ ਦੇ ਦੇਣਾ, ਇਲੈਕਸ਼ਨ ਦਾ ਸਾਲ ਆ, ਸੋ ਤੁਸੀਂ ਜਿਹੜਾ ਇਸ ਦੇ ਵਿੱਚ ਕੁਛ ਨਹੀਂ ਕਰ ਸਕਦੇ। ਸੋ ਲੈਟਸ ਸੀ ਕੀ ਬਣਦਾ ਆ। ਬਾਕੀ ਜਦੋਂ ਇਹਨਾਂ ਦੇ ਪਹਿਲੋਂ ਵੀ ਜਦੋਂ ਰਿਬਸ ਟੁੱਟੇ ਸੀ ਉਦੋਂ ਵੀ ਇਹਨਾਂ ਤੋਂ ਪੁੱਛਿਆ ਗਿਆ ਸੀ, ਕਹਿੰਦੇ ਕੋਈ ਨਹੀਂ 4-5 ਸਾਲ ਅਜੇ ਮੈਂ ਹੈਗੀ ਹਾਂ, ਮੈਂ ਕਿਤੇ ਨਹੀਂ ਚੱਲੀ। ਸੋ ਬਾਕੀ ਦੇਖੋ ਇਹ ਤਾਂ ਕਿਸੇ ਨੂੰ ਨਹੀਂ ਪਤਾ, ਇਹ ਤਾਂ ਕੁਦਰਤ ਦੇ ਹੱਥ ਦੇ ਵਿੱਚ ਆ ਕਿਹਦੇ ਨਾਲ ਕੀ ਹੋਣਾ ਹੁੰਦਾ ਹੈ। ਅਤੇ ਇੱਕ ਬ੍ਰੇਕ ਦਾ ਵੇਲਾ ਹੋ ਚੁੱਕਾ, ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ 'ਚ ਵਾਪਸ ਆਉਂਦੇ ਹਾਂ ਅਤੇ ਇੱਦਾਂ ਹੀ ਪ੍ਰੋਗਰਾਮ ਚੱਲਦਾ ਰਹੇਗਾ ਜੀ। ਬਾਈ ਨਵੀਂ ਮਸਟੈਂਗ ਕਢਾਈ ਆ, ਹੁਣ ਤੇਰੀ ਗੱਡੀ ਵਾਂਗੂ ਕਸਟਮ ਰਿਮ ਤੇ ਚੌੜੇ ਜਿਹੇ ਟਾਇਰ ਪਵਾਉਣੇ ਆ, ਫਿਰ ਗੱਡੀ ਦੀ ਟੌਰ ਵੱਧ ਜੂ। ਤੂੰ ਸਿਟਰਸ ਹਾਈਟਸ ਵਿੱਚ S&S ਟਾਇਰਸ ਵਾਲੇ ਅਮਰਪਾਲ ਸਿੰਘ ਹੁਣਾਂ ਕੋਲ ਜਾ, ਮੈਂ ਵੀ ਉਹਨਾਂ ਕੋਲੋਂ ਹੀ ਪਵਾਏ ਸੀ। S&S ਟਾਇਰਸ ਹਰ ਕਾਰ ਲਈ ਕਸਟਮ ਵੀਲ ਵੇਚਦੇ ਹਨ। ਸਾਰੇ ਟਾਇਰ ਬ੍ਰਾਂਡਸ ਅਵੇਲੇਬਲ ਹਨ ਅਤੇ ਨਵੇਂ ਪਿਕਅਪ ਟਰੱਕਸ ਦੇ ਲੈਵਲਿੰਗ ਕਿਟਸ, ਲਿਫਟ ਕਿਟਸ ਦੇ ਵਿੱਚ ਵੀ ਮੁਹਾਰਤ ਹਾਸਿਲ ਹੈ। 4 ਟਾਇਰ ਖਰੀਦਣ ਤੇ ਫ੍ਰੀ ਟਾਇਰ ਰੋਟੇਸ਼ਨ ਅਤੇ ਫਲੈਟ ਟਾਇਰ ਰਿਪੇਅਰ। ਐਡਰੈਸ 7441 ਆਬਨ ਬੋਲੇਵਾਰਡ, ਸਿਟਰਸ ਹਾਈਟਸ। ਹੋਰ ਜਾਣਕਾਰੀ ਲਈ ਕਾਲ ਅਮਰਪਾਲ ਸਿੰਘ 916 728 4100 916 728 4100। S&S ਟਾਇਰਸ। ਓਬਾਮਾ ਕੇਅਰ ਦੀਆਂ ਰੀਨਿਊਅਲਸ ਅਤੇ ਨਵੀਆਂ ਐਪਲੀਕੇਸ਼ਨਸ ਭਰਨ ਦਾ ਸਮਾਂ ਸ਼ੁਰੂ ਹੋ ਚੁੱਕਾ ਹੈ। ਇਸ ਦੇ ਵਿੱਚ ਮਦਦ ਦੇ ਲਈ ਹੋਰ ਜਾਣਕਾਰੀ ਲਈ ਕਾਲ ਖਾਲਸਾ ਇੰਸ਼ੋਰੈਂਸ 4082722500। ਕਿੱਦਾਂ ਵੀ ਨਿੰਮਿਆ, ਕੀ ਹਾਲ ਆ ਤੇਰਾ? ਮੈਂ ਤਾਂ ਵਧੀਆ ਆ, ਟਰੱਕ ਹੀ ਖਰਾਬ ਹੋਇਆ ਪਿਆ ਆ, ਐਲਗਰੋਵ ਏਰੀਆ ਤੁਰਿਆ ਫਿਰਦਾ ਆ, ਮੋਟਰ ਭਾਲਦਾ ਆ। ਤੈਨੂੰ ਮੈਂ ਐਡਰੈਸ ਦਿੰਦਾ, ਲੈ ਐਡਰੈਸ ਨੋਟ ਕਰ। ਦੱਸੋ ਫਿਰ ਜਰਾ। 9875 ਡਾਇਨੋ ਡਰਾਈਵ ਐਲਗਰੋਵ। ਬਈ ਮੋਟਰ ਦਾ ਨਾਂ ਕੀ ਆ? ਓਏ ਮੋਟਲ ਨਹੀਂ ਹੈਗਾ, ਇਹ ਹੈਗਾ ਐਡਰੈਸ US ਟਰੱਕ ਐਂਡ ਟ੍ਰੇਲਰ ਰਿਪੇਅਰ ਵਾਲਿਆਂ ਦਾ। ਬੀਬਾ ਪੁੱਤ ਬਣ ਕੇ ਆਪਣਾ ਟਰੱਕ ਠੀਕ ਕਰਾ ਤੇ ਸ਼ਾਮੀ ਟਾਈਮ ਸਿਰ ਘਰੇ ਜਾ, ਭਰਜਾਈ ਉਡੀਕਦੀ ਹੁੰਦੀ। US ਟਰੱਕ ਐਂਡ ਟ੍ਰੇਲਰ ਰਿਪੇਅਰ, ਜਿਨ੍ਹਾਂ ਕੋਲੋਂ ਤੁਸੀਂ ਇੰਜਨ ਵਰਕ, ਟਰਾਂਸਮਿਸ਼ਨ, ਰੀਅਰ ਐਂਡ ਕਲਚ, ਆਇਲ ਚੇਂਜ ਜਾਂ ਬ੍ਰੇਕ ਸਰਵਿਸ ਵਰਗਾ ਕੋਈ ਵੀ ਕੰਮ ਕਰਾ ਸਕਦੇ ਹੋ। ਇਹ ਹਰ ਤਰੀਕੇ ਦੇ ਟਰੱਕ ਅਤੇ ਟ੍ਰੇਲਰਾਂ ਦੀਆਂ ਅਲਾਈਨਮੈਂਟ ਅਤੇ ਮੁਰੰਮਤ ਕਰਦੇ ਨੇ ਤੇ ਤੁਸੀਂ ਇਹਨਾਂ ਤੋਂ ਆਪਣੇ ਟਰੱਕਾਂ ਲਈ ਪੁਰਾਣੇ ਅਤੇ ਨਵੇਂ ਟਾਇਰ ਬਹੁਤ ਹੀ ਵਾਜਿਬ ਦਾਮਾਂ ਤੇ ਵੀ ਖਰੀਦ ਸਕਦੇ ਹੋ। ਇਹ ਹਫਤੇ ਦੇ 7 ਦਿਨ ਸਵੇਰੇ 8 ਤੋਂ ਲੈ ਕੇ 6 ਵਜੇ ਤੱਕ ਖੁੱਲੇ ਰਹਿੰਦੇ ਨੇ। ਹੋਰ ਜਾਣਕਾਰੀ ਲਈ ਆਪ ਜੀ ਕਾਲ ਕਰੋ 916 686 2664 916 686 2664 ਤੇ ਇਹਨਾਂ ਦਾ ਐਡਰੈਸ ਹੈ 9875 ਡੀਨੋ ਡਰਾਈਵ ਐਲਗਰੋਵ, ਕੈਲੀਫੋਰਨੀਆ। ਅਮਨ ਆਪਾਂ ਸੈਕਰਾਮੈਂਟੋ ਵਿੱਚ ਮੂਵ ਤਾਂ ਹੋ ਗਏ ਆ, ਹੁਣ ਇੱਥੇ ਆਪਾਂ ਚੰਗਾ ਜਿਹਾ ਡਾਕਟਰ ਤੇ ਫੈਮਿਲੀ ਕਲੀਨਿਕ ਵੀ ਲੱਭ ਲਈਏ। ਤੁਸੀਂ ਫਿਕਰ ਹੀ ਛੱਡ ਦਿਓ ਜੀ, ਮੇਰੀ ਫਰੈਂਡ ਰਿਤੂ ਦੀ ਕਾਲ ਆਈ ਸੀ, ਉਹਨੇ ਮੈਨੂੰ ਨੰਬਰ ਦਿੱਤਾ ਹੈ ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਵਾਲਿਆਂ ਦਾ। ਅੱਛਾ, ਤੱਖਰ ਅਰਜੈਂਟ ਕੇਅਰ ਐਂਡ ਫੈਮਿਲੀ ਮੈਡੀਸਨ, ਜਿੱਥੋਂ ਕਰਵਾ ਸਕਦੇ ਹੋ ਅਡਲਟ ਐਂਡ ਚਾਈਲਡ ਫਿਜ਼ੀਕਲ, DOT ਐਂਡ ਨਾਨ DOT ਫਿਜ਼ੀਕਲਸ, ਏਮਪਲੋਇਮੈਂਟ ਫਿਜ਼ੀਕਲਸ ਅਤੇ ਸਕੂਲ ਫਿਜ਼ੀਕਲਸ। ਇਸ ਦੇ ਨਾਲ ਹੀ EKG, ਬਲੱਡ ਵਰਕ, ਯੂਰਿਨ ਐਨਾਲਿਸਿਸ, TB ਟੈਸਟਿੰਗ, ਏਅਰ ਇਰੀਗੇਸ਼ਨ ਅਤੇ ਇਨਗ੍ਰੋਨ ਟੋਨੇਲ ਰਿਮੂਵਲ। ਇਸ ਦੇ ਨਾਲ ਹੀ ਚਮੜੀ ਦੇ ਰੋਗਾਂ ਦਾ ਇਲਾਜ ਵੀ ਕਰਵਾ ਸਕਦੇ ਹੋ ਅਤੇ ਇੱਥੋਂ ਤੁਸੀਂ ਲੈ ਸਕਦੇ ਹੋ ਮੈਡੀਕਲ ਸਪਾ ਦੀਆਂ ਸਾਰੀਆਂ ਸਰਵਿਸਿਜ਼, ਲੇਜ਼ਰ ਹੇਅਰ ਰਿਮੂਵਲ, ਫਿਲਰਸ, ਰਿੰਕਲਸ ਰਿਲੈਕਸਰਸ, ਐਂਟੀ ਏਜਿੰਗ ਟ੍ਰੀਟਮੈਂਟਸ, ਮਾਈਕਰੋ ਡਰਮਾਬ੍ਰੇਸ਼ਨ, ਸਕਿਨ ਰੈਜੂਵਨੇਸ਼ਨ, ਫਾਈਨ ਲਾਈਨਸ, ਬ੍ਰਾਊਨ
ਸਪੌਟਸ, ਸਪਾਈਡਰ ਵੇਨਸ, ਸਟ੍ਰੈਚ ਮਾਰਕਸ ਅਤੇ ਐਕਨੇ ਅਤੇ ਹੋਰ ਵੀ ਬਹੁਤ ਕੁਝ। ਅਤੇ ਲੈ ਸਕਦੇ ਹੋ ਆਪਣੇ ਬਜਟ ਮੁਤਾਬਕ ਟ੍ਰੀਟਮੈਂਟ ਪਲਾਨ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਡਾਕਟਰ ਪਰਮਜੀਤ ਸਿੰਘ ਤੱਖੜ MD 9166889994 8191 Timberlake Way Suite 350 ਅਤੇ 400 Sacramento। ਮੈਂ ਕਹਿੰਨੀ ਆ ਜੀ ਮੁੰਡੇ ਦਾ ਆਪਾਂ ਵਿਆਹ ਤਾਂ ਧਰ ਲਿਆ, ਪਰ ਮੈਨੂੰ ਤਾਂ ਐ ਲੱਗਦਾ ਵੀ ਟੈਨਸ਼ਨਾਂ ਨੂੰ ਹੀ ਘਰ ਕਰ ਲਿਆ। ਹਰ ਕੋਈ ਪੁੱਛਦਾ ਵੀ ਕੋਈ ਹਾਲ ਹੂਲ ਬੁੱਕ ਕਰ ਲਿਆ ਕਿ ਨਹੀਂ ਕਰ ਲਿਆ। ਉਹ ਭਗਵਾਨ ਨੇ ਐਵੇਂ ਨਾ ਜਾ ਘਬਰਾਈ, ਫਲਮਿੰਗੋ ਪੈਲਸ ਵਾਲਿਆਂ ਨੂੰ ਦੇ ਆਇਆ ਸਾਈ ਬਈ 1200 ਤੇ 700 ਦੀ ਕਪੈਸਿਟੀ ਵਾਲੇ 2 ਹਾਲ ਨੇ ਸੈਕਰਾਮੈਂਟੋ ਚ। ਬਲੇਹੋ ਚ ਵੀ 500 ਦੀ ਕਪੈਸਿਟੀ ਵਾਲਾ ਇੱਕ ਹਾਲ ਹੈਗਾ ਨਾ। ਹਾਲ ਚ ਫੁੱਲ ਬੱਤੀਆਂ ਵੀ ਲਾਉਣੇ ਆ ਤੇ ਵਿਆਹ ਦੀ ਭਾਜੀ ਚ ਸ਼ੱਕਰਪਾਰੇ ਵੀ ਪਾਉਣੇ ਆ। ਉਹ ਭਗਵਾਨ ਨੇ ਤੂੰ ਦਿਲ ਚ ਜਮਾ ਨਾ ਰੱਖ ਸ਼ੱਕ, ਉਹ ਸਾਰਾ ਕੁਝ ਹੀ ਦਿੰਦੇ ਆ ਚੱਕ। ਜੀ ਹਾਂ, ਫਲੇਮਿੰਗੋ ਪੈਲੇਸ ਵਾਲਿਆਂ ਕੋਲ ਆਪਣਾ ਫੰਕਸ਼ਨ ਬੁੱਕ ਕਰਾਓ ਤੇ ਟੈਨਸ਼ਨ ਫ੍ਰੀ ਹੋ ਕੇ ਪਰੌਣਿਆਂ ਵਾਂਗੂ ਆਓ। ਉਹ ਦਿੰਦੇ ਨੇ ਪੂਰੇ ਕੈਲੀਫੋਰਨੀਆ ਚ ਕੇਟਰਿੰਗ ਦੀ ਸਰਵਿਸ, ਡੈਕੋਰੇਸ਼ਨ, ਡੀਜੇ, ਫੁੱਲ ਬਾਰ, ਭਾਜੀ ਤੇ ਮਠਿਆਈ ਦਾ ਪ੍ਰਬੰਧ ਵੀ ਕਰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਪੌਲ 5103258433 510 325 8433 916 334 6000 916 334 6000। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਜੋਨੀਤਾ ਡੋਡਾ ਤੇ ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ। ਸਰੋਤੇ ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ ਜੀ। ਧੰਨਵਾਦ ਜੀ ਸਰੋਤਿਆਂ ਨੂੰ ਇੱਕ ਵਾਰੀ ਫੇਰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਤੇ ਸਰੋਤਿਓ, ਅਗਲੀ ਖਬਰ ਵੱਲ ਚੱਲੀਏ। ਜਿਹੜੇ ਫਾਰਮਰ ਆਈਸ ਦੇ ਚੀਫ ਟੌਮ ਹੋਮਨ ਆ, ਉਹਨਾਂ ਨੇ ਅੱਜ ਜਿਹੜੇ ਨੈਂਸੀ ਪਲੋਸੀ ਆ ਡੈਮੋਕ੍ਰੈਟਿਕ ਪਾਰਟੀ ਦੇ ਲੀਡਰ, ਉਹਨਾਂ ਦੇ ਉੱਤੇ ਕਾਫੀ ਜਿਹੜਾ ਸਖਤ ਬਿਆਨਬਾਜ਼ੀ ਕੀਤੀ ਆ ਉਹਨਾਂ, ਕਿਉਂਕਿ ਜਿਹੜੇ ਡੈਮੋਕ੍ਰੈਟਿਕ ਲੀਡਰ ਨੈਂਸੀ ਪਲੋਸੀ ਆ, ਉਹਨਾਂ ਨੇ ਇਹ ਕਿਹਾ ਸੀ ਵੀ ਜਿਹੜੀਆਂ ਵਾਲਸ ਹੁੰਦੀਆਂ ਹੈਗੀਆਂ ਆ ਜਾਂ ਉਹ ਬਾਰਡਰ ਵਾਲਸ, ਉਹ ਇਨਫੈਕਟਿਵ ਹੁੰਦੀਆਂ। ਅਤੇ ਨਾਲ ਦੀ ਨਾਲ ਉਹਨਾਂ ਨੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੂੰ ਇੱਕ ਤਰ੍ਹਾਂ ਨਾਲ ਫੀਅਰ ਮੌਂਗਰਿੰਗ ਵਰਗਾ ਕਿਹਾ ਸੀ। ਕਹਿੰਦੇ ਵੀ ਇਹ ਘਰ ਜਾਣ ਕੇ ਜਿਹੜਾ ਲੋਕਾਂ ਦੇ ਵਿੱਚ ਡਰ ਪੈਦਾ ਕਰ ਰਹੇ ਆ ਵੀ ਜਿਹੜਾ ਇਲੀਗਲ ਇਮੀਗ੍ਰੇਸ਼ਨ ਇੱਦਾਂ ਹੋ ਰਹੀ ਆ। ਅਤੇ ਇਹਦੇ ਸੰਬੰਧ ਦੇ ਵਿੱਚ ਮਿਸਟਰ ਹੋਮਨ ਨੇ ਇਹ ਕਿਹਾ ਵੀ ਜਿੱਥੇ ਕਿਤੇ ਵੀ ਦੁਨੀਆ ਦੇ ਵਿੱਚ, ਮੁਲਕ ਦੇ ਵਿੱਚ ਵਾਲ ਹੈਗੀ ਆ, ਉਹਦੇ ਨਾਲ ਜਿਹੜੀ ਆ ਇਲੀਗਲ ਇਮੀਗ੍ਰੇਸ਼ਨ ਘਟਦੀ ਆ। ਆਪਾਂ USA 'ਚ ਵੀ ਦੇਖਿਆ ਆ, ਅਤੇ ਜਿੱਥੇ ਜਿੱਥੇ ਵਾਲ ਆਲਰੇਡੀ ਬਣੀ ਹੋਈ ਆ, ਅਤੇ ਨਾਲ ਦੀ ਨਾਲ ਜਿਹੜੀ ਡਰੱਗ ਸਮਗਲਿੰਗ ਜਿਹੜੀ ਘਟੀ ਹੈਗੀ ਆ ਪਿਛਲੇ ਸਮਿਆਂ ਦੇ ਵਿੱਚ। ਅਤੇ ਕਹਿੰਦੇ ਵੀ ਡਾਟਾ ਦੇਖ ਲਓ, MS-13 ਗੈਂਗ ਜਿਹੜੇ ਆ, ਉਹਨਾਂ ਦੀ ਅਰੈਸਟ 118% ਅਪ ਹੋਏ ਹੈਗੇ ਆ। ਇਸੇ ਤਰ੍ਹਾਂ ਜਿਹੜੀਆਂ ਗਨਜ਼ ਜਿਹੜੀਆਂ ਉਹ ਫੜੀਆਂ ਗਈਆਂ, ਉਹ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ, ਲਗਭਗ 200% ਜਿਹੜੀਆਂ ਜ਼ਿਆਦਾ ਫੜੀਆਂ ਗਈਆਂ ਹੈਗੀਆਂ ਆ। ਸੋ ਕਹਿੰਦੇ ਵੀ ਜਿਹੜੀ ਬਾਰਡਰ ਦੇ ਉੱਤੇ ਸਖਤ ਵਾਲ ਜਾਂ ਕੁਛ ਵੀ ਕਹਿ ਲਓ ਉਹਨੂੰ, ਉਹ ਜਿਹੜੀ ਆ ਉਹਦੇ ਨਾਲ ਇਲੀਗਲ ਇਮੀਗ੍ਰੇਸ਼ਨ ਘਟੂਗੀ, ਕ੍ਰਾਈਮ ਘਟੇਗਾ, ਅਤੇ ਨਾਲ ਦੀ ਨਾਲ ਜਿਹੜੀ ਆ ਡਰੱਗ, ਗਨਜ਼ ਇਲੀਗਲ ਜਿਹੜੀਆਂ ਉਹ ਘਟਣਗੀਆਂ। ਅਤੇ ਕਿਉਂਕਿ ਪਾਰਸ਼ੀਅਲ ਸ਼ਟਡਾਊਨ ਚੱਲ ਰਿਹਾ, ਇਹਦੇ ਨਾਲ ਲਗਭਗ 25% ਜਿਹੜਾ ਆ ਹੋਮਲੈਂਡ ਸਿਕਿਉਰਿਟੀ ਦੇ ਉੱਤੇ ਵੀ ਅਸਰ ਇਹਦਾ ਪੈ ਰਿਹਾ ਹੈਗਾ। ਜੀ ਜੀ ਅਗਲੀ ਜਿਹੜੀ ਖਬਰ ਉਸ ਦੇ ਉੱਤੇ ਨਜ਼ਰ ਮਾਰਦੇ ਹਾਂ। NBC ਨਿਊਜ਼ ਵਾਲੇ ਨੇ ਜਿਹੜੀ ਇੱਕ ਰਿਪੋਰਟ ਪੇਸ਼ ਕੀਤੀ ਸੀ। ਕਹਿੰਦੇ ਵੀ 2002 ਤੋਂ ਬਾਅਦ 'ਚ ਪਹਿਲੇ ਰਾਸ਼ਟਰਪਤੀ ਬਣੇ ਆ ਜਿਨ੍ਹਾਂ ਨੇ ਕ੍ਰਿਸਮਸ ਦੇ ਮੌਕੇ ਕਿਸੇ ਵੀ ਫੌਜੀ ਨੂੰ ਵਿਜ਼ਿਟ ਨਹੀਂ ਕੀਤਾ। ਇਸ ਤੋਂ ਪਹਿਲਾਂ ਜਿਹੜੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਅਤੇ ਜਾਰਜ W. ਬੁਸ਼ ਜਿਹੜੇ ਆ, ਉਹਨਾਂ ਦਾ ਇੱਕ ਟਰਡੀਸ਼ਨ ਸੀਗਾ ਵੀ ਜਦੋਂ ਆਫਿਸ ਦੇ ਵਿੱਚ ਸੀਗੇ
ਤਾਂ ਉਹ ਹਰ ਵਰੇ ਕ੍ਰਿਸਮਸ ਈਵ ਦੇ ਉੱਤੇ ਜਾਂ ਕ੍ਰਿਸਮਸ ਵਾਲੇ ਦਿਨ ਕਿਸੇ ਨਾ ਕਿਸੇ ਫੌਜੀ ਨੂੰ ਜ਼ਰੂਰ ਮਿਲ ਕੇ ਆਉਂਦੇ ਸੀਗੇ, ਚਾਹੇ ਉਹ ਹੌਸਪੀਟਲ ਦੇ ਵਿੱਚ ਆਪਣੇ ਜੇਰੇ ਇਲਾਜ ਹੋਣ ਜਾਂ ਕਿੱਦਾਂ ਵੀ ਹੋਣ। ਇੱਕ ਵਾਰੀ ਜਾਰਜ W. ਬੁਸ਼ ਨੇ ਇੱਕ ਫੌਜੀ ਦੇ ਕੋਲ ਗਏ ਸੀ, ਜਿਸ ਨੂੰ ਉੱਥੇ ਜਾ ਕੇ ਉਹਨਾਂ ਨੇ ਮੈਡਲ ਦੇ ਨਾਲ ਸਨਮਾਨਿਤ ਵੀ ਜਿਹੜਾ ਆ ਉਹ ਕੀਤਾ ਸੀ। ਅਤੇ ਆਪਣੇ 2 ਸਾਲ ਦੇ ਕਾਰਜਕਾਲ ਦੇ ਵਿੱਚ ਜਿਹੜੇ ਰਾਸ਼ਟਰਪਤੀ ਟਰੰਪ ਆ ਉਹ ਅਜੇ ਕਿਸੇ ਵੀ ਐਕਟਿਵ ਕੰਬੈਟ ਜ਼ੋਨ ਦੇ ਵਿੱਚ ਜਿੱਥੇ ਫੌਜ ਤੈਨਾਤ ਆ ਉੱਥੇ ਉਹ ਨਹੀਂ ਗਏ। ਉੱਦਾਂ ਫੌਜ ਦੀ ਕਾਫੀ ਜਿਹੜੀ ਆ ਉਹ ਆਪਣੀ ਟਵਿੱਟਰ ਦੇ ਵਿੱਚ ਗੱਲਾਂ ਬਾਤਾਂ ਦੇ ਵਿੱਚ ਗੱਲ ਕਰਦੇ ਰਹਿੰਦੇ ਆ, ਪਰ ਜਾਣ ਤੋਂ ਜਿਹੜੇ ਆ ਉਹ ਅਜੇ ਪਿੱਛੇ ਹੀ ਨੇ। ਅਤੇ ਕਈ ਵਾਰੀ ਉਹਨਾਂ ਨੂੰ ਜਦੋਂ ਇਸ ਦੇ ਬਾਰੇ ਪੁੱਛਿਆ ਵੀ ਗਿਆ, ਉਹ ਕਹਿੰਦੇ ਆ ਵੀ ਮੈਂ ਕਰੂੰਗਾ, ਪਰ ਅਜੇ ਹਾਲ ਦੀ ਘੜੀ ਜਿਹੜਾ ਸਮਾਂ ਨਹੀਂ ਆਇਆ। ਸਭ ਨੂੰ ਯਾਦ ਹੋਣਾ ਜਦੋਂ World War I ਦੇ ਜਿਹੜੇ ਦਿਨਾਂ ਨੂੰ ਰਿਮੈਂਬਰ ਕੀਤਾ ਜਾ ਰਿਹਾ ਸੀਗਾ, ਉਹਨਾਂ ਦੇ ਸਮਾਪਤੀ ਦੇ ਜਿਹੜੇ 100 ਸਾਲ ਦੀ ਜਿਹੜੀ ਉਹ ਵਰ੍ਹੇਗੰਢ ਜਿਹੜੀ ਮਨਾਈ ਜਾ ਰਹੀ ਸੀ, ਉਦੋਂ ਕਹਿੰਦੇ ਵੀ ਮੀਂਹ ਬਹੁਤ ਪੈ ਰਿਹਾ ਸੀ, ਉਦੋਂ ਵੀ ਫੌਜੀਆਂ ਨੂੰ ਸ਼ਰਧਾਂਜਲੀ ਦੇਣ ਦੇ ਲਈ ਰਾਸ਼ਟਰਪਤੀ ਟਰੰਪ ਜਿਹੜੇ ਆ ਉਹ ਪਹੁੰਚੇ ਨਹੀਂ ਸੀ। ਕਹਿਣੀ ਅਤੇ ਕਥਨੀ ਦੇ ਵਿੱਚ ਇਹਨਾਂ ਦੇ ਇੱਥੇ ਜਿਹੜਾ ਕਾਫੀ ਫਰਕ ਜਿਹੜਾ ਉਹ ਨਜ਼ਰ ਆਉਂਦਾ ਹੈ। ਹੋਪਫੁਲੀ ਆਉਣ ਵਾਲੇ ਸਮੇਂ ਦੇ ਵਿੱਚ ਨਵੇਂ ਸਾਲ ਦੇ ਵਿੱਚ ਜਿਹੜੇ ਆ ਕਿਸੇ ਫੌਜੀਆਂ ਨੂੰ ਜਿਹੜਾ ਉਹ ਜ਼ਰੂਰ ਮਿਲ ਕੇ ਆਉਣਗੇ। ਜੀ, ਅਗਲੀ ਖਬਰ ਵੱਲ ਚੱਲੀਏ। ਜਿਹੜਾ ਟੈਰਿਫ ਆ, ਜਿਹੜਾ ਟੈਕਸ ਲੱਗਿਆ ਚਾਈਨਾ ਦੇ ਉੱਤੇ, ਅਤੇ ਉਹਦੇ ਨਾਲ ਚਾਈਨਾ ਦੇ ਵਿੱਚ ਕਹਿੰਦੇ ਵੀ ਹੁਣ ਕਾਫੀ ਅਸਰ ਪੈਣਾ ਸ਼ੁਰੂ ਹੋ ਗਿਆ। ਚਾਈਨਾ ਦੇ ਵਿੱਚ ਹੁਣ ਜਿਹੜੀਆਂ ਨੌਕਰੀਆਂ ਆ ਉਹ ਵੀ ਇੱਕ ਤਰ੍ਹਾਂ ਨਾਲ ਖਤਰੇ ਵਿੱਚ ਜਾਣੀਆਂ ਸ਼ੁਰੂ ਹੋ ਗਈਆਂ। ਇੱਕ ਕੰਪਨੀ ਦੀ ਜਿਹੜੀ ਖਬਰ ਆ ਰਹੀ ਆ, ਜਿਹੜੀ ਉੱਥੇ ਦੀ ਕਾਫੀ ਵੱਡੀ ਕੰਪਨੀ ਆ, ਫਰਨੀਚਰ ਬਣਾਉਂਦੀ ਹੈਗੀ ਆ, ਜੇਸਨ ਚੈਨ, ਉਹ ਕਹਿੰਦੇ ਵੀ ਸਾਡਾ ਪ੍ਰੋਫਿਟ ਬਹੁਤ ਜ਼ਿਆਦਾ ਘੱਟ ਗਿਆ, ਕਿਉਂਕਿ ਮੈਜੋਰਟੀ ਜਿਹੜਾ ਬਿਜ਼ਨਸ ਸੀਗਾ ਉਹ ਸਾਰਾ USA ਤੋਂ ਆਉਂਦਾ ਸੀ, ਅਤੇ ਫਰਨੀਚਰ ਦੇ ਉੱਤੇ 25% ਦੇ ਕਰੀਬ ਜਦੋਂ ਦਾ ਟੈਰਿਫ ਲਾਇਆ ਗਿਆ ਹੈਗਾ, ਪਹਿਲਾਂ 10% ਸੀ, ਫਿਰ ਉਹ ਤੋਂ ਵਧਾ ਕੇ 25% ਕਰ ਦਿੱਤਾ ਗਿਆ। ਉਹਦੇ ਨਾਲ ਜਿਹੜਾ ਸਾਡਾ ਪ੍ਰੋਫਿਟ ਮਾਰਜਨ ਉਹ ਸਾਰਾ ਮਰ ਗਿਆ, ਅਤੇ ਹੁਣ 600 ਦੇ ਕਰੀਬ ਉਹਨਾਂ ਦੇ ਇੰਪਲਾਈਜ਼ ਹੈਗੇ ਆ। ਉਹ ਕਹਿੰਦੇ ਵੀ ਸਾਨੂੰ ਪਤਾ ਨਹੀਂ ਕਿਸ ਟਾਈਮ ਜਿਹੜੀ ਸਾਡੀ ਇਹ ਕੰਪਨੀ ਆ ਉਹ ਸ਼ਟ ਡਾਊਨ ਕਰਨੀ ਪੈ ਜਾਏ। ਚਾਈਨਾ ਵਾਲੇ ਜਿਹੜੇ ਆ ਉਹ ਪੂਰੀ ਤਰ੍ਹਾਂ ਟਰਾਈ ਕਰ ਰਹੇ ਆ ਵੀ ਜਿਹੜਾ ਜੋਬਸ ਆ ਉਹਦੇ ਉੱਤੇ ਕਿਸੇ ਤਰ੍ਹਾਂ ਦਾ ਅਸਰ ਨਾ ਪਵੇ। ਉਹ ਸਬਸਿਡੀਜ਼ ਵੀ ਦੇ ਰਹੇ ਹੈਗੇ ਆ ਬਹੁਤ ਸਾਰੀਆਂ ਕੰਪਨੀਆਂ ਨੂੰ, ਪਰ ਕਿਉਂਕਿ ਜਿਹੜਾ ਚਾਈਨਾ ਆ ਕਹਿੰਦੇ ਪਈ ਫਰਨੀਚਰ US ਨੂੰ ਐਕਸਪੋਰਟ ਕਰਨ ਦਾ ਵਨ ਆਫ ਦਾ ਲਾਰਜੈਸਟ ਐਕਸਪੋਰਟਰ ਹੈਗਾ ਆ, ਸੋ ਉਹਦੇ ਉੱਤੇ ਜਿਹੜਾ ਆ ਐਡਾ ਵੱਡਾ ਜਿਹੜਾ ਅਸਰ ਪੈਣ ਜਾ ਰਿਹਾ ਹੈਗਾ ਆ। ਜੀ, ਇਹੀ ਨਹੀਂ, ਅਮਰੀਕਾ ਦੇ ਵਿੱਚ ਵੀ ਇਸ ਦਾ ਜਿਹੜਾ ਅਸਰ ਕਾਫੀ ਜਿਹੜਾ ਉਹ ਦੇਖਿਆ ਗਿਆ ਸੀਗਾ। ਇਹਨਾਂ ਟੈਰਿਫਸ ਜਿਹੜੀ ਵਾਰ ਆ ਉਹ ਚੱਲ ਰਹੀ ਸੀ ਬਹੁਤ ਸਾਰੇ ਸੂਬਿਆਂ ਦੇ ਵਿੱਚ। ਕਹਿੰਦੇ ਤਕਰੀਬਨ 202 ਕੰਪਨੀਆਂ ਅਜਿਹੀਆਂ ਨੇ ਅਮਰੀਕਾ 'ਚ ਜਿਹੜੀਆਂ ਆ ਜਿਹੜੇ ਟਰੰਪ ਦੇ ਜਿਹੜੇ ਟੈਰਿਫਸ ਆ ਉਹਨਾਂ ਦੇ ਕਰਕੇ ਪੀੜਤ ਨੇ, ਅਤੇ ਕਈਆਂ ਜਿਹੜੀਆਂ ਸ਼ਟਡਾਊਨ ਹੋਣ ਦੇ ਕਗਾਰ ਦੇ ਉੱਤੇ ਨੇ, ਅਤੇ ਕਈਆਂ ਦੇ ਵਿੱਚ ਕਾਫੀ ਜ਼ਿਆਦਾ ਵੱਡੇ ਪੈਮਾਨੇ ਦੇ ਉੱਤੇ ਲੇ ਆਫ ਜਿਹੜੇ ਆ ਉਹ ਕਰਨੇ ਪੈ ਰਹੇ ਨੇ। ਇਹ ਕੰਪਨੀਆਂ ਕੋਈ ਮਜ਼ੂਰੀ ਦੇ ਵਿੱਚ ਆ, ਕੋਈ ਵਾਸ਼ਿੰਗਟਨ, ਮਿਸ਼ੀਗਨ, ਸਾਊਥ ਕੈਰੋਲੀਨਾ, ਐਰੀਜ਼ੋਨਾ, ਇਹ ਇੱਥੋਂ ਦੇ ਇਲਾਕਿਆਂ ਦੀਆਂ ਜਿਹੜੀਆਂ ਕੰਪਨੀਆਂ ਆ ਉਹ ਕਾਫੀ ਜ਼ਿਆਦਾ ਇਹਨਾਂ ਟੈਰਿਫਸ ਦੇ ਕਰਕੇ ਪ੍ਰੋਬਲਮ ਦੇ ਵਿੱਚ ਜਿਹੜੀਆਂ ਉਹ ਚੱਲ ਰਹੀਆਂ ਨੇ। ਤਾਂ ਓਬਵੀਅਸ ਜੀ ਗੱਲ ਆ, ਜਦੋਂ ਚੀਜ਼ਾਂ ਰਾ ਮਟੀਰੀਅਲ ਮਹਿੰਗਾ ਹੋਣਾ ਆ ਤਾਂ ਫਿਰ ਅੱਗੇ ਉਹਨਾਂ ਨੂੰ ਸਮਾਨ ਮਹਿੰਗਾ ਕਰਨਾ ਪੈਂਦਾ ਹੈ, ਅਤੇ ਜਿਹੜਾ ਕੰਜ਼ਿਊਮਰ ਆ ਉਹ ਕੇਅਰ ਨਹੀਂ ਕਰਦਾ ਵੀ ਉਹ ਅਮਰੀਕਾ ਦਾ ਬਣਿਆ ਕਿ ਚਾਈਨਾ ਦਾ ਬਣਿਆ। ਉਹਨੂੰ ਤਾਂ ਕੰਜ਼ਿਊਮਰ ਨੂੰ ਬਸ ਇਹ ਆ ਵੀ ਸਸਤਾ ਅਤੇ ਟਿਕਾਊ ਜਿਹੜਾ ਮਾਲ ਆ ਉਸ ਨੂੰ ਉਹ ਮਿਲਣਾ ਚਾਹੀਦਾ ਹੁੰਦਾ ਆ। ਸੋ ਹਾਲ ਦੀ ਘੜੀ ਜਿਹੜਾ ਹਰਜੋਤ ਸਿੰਘ ਜੀ, ਹੁਣ ਜਦੋਂ ਅਰਜਨਟੀਨਾ ਦੇ ਵਿੱਚ ਮੁਲਾਕਾਤ ਹੋਈ ਸੀ ਦੋਨਾਂ ਹੀ ਦੇਸ਼ਾਂ ਦੇ ਲੀਡਰਸ ਦੀ, ਉਹਨਾਂ ਨੇ 90 ਦਿਨ ਦੀ ਮੌਲਤ ਤਾਂ ਲਈ ਸੀ, ਪਰ ਅਜੇ ਇਸ ਦੇ ਉੱਤੇ ਕੋਈ ਹੋਰ ਗੱਲਬਾਤ ਹੁੰਦੀ ਜਿਹੜੀ ਅਗਾਂਹ ਵੱਧਦੀ ਜਿਹੜੀ ਆ ਉਹ ਨਜ਼ਰ ਨਹੀਂ ਆ ਰਹੀ। ਉਹਨਾਂ ਨੇ 90 ਦਿਨ ਤੱਕ ਜਿਹੜਾ ਕਿਸੇ ਵੀ ਟੈਰਿਫ ਨੂੰ ਹੋਰ ਵਧਾਉਣ ਤੋਂ ਜਿਹੜੀ ਆ ਰੋਕ ਲਾਈ ਸੀ। ਹੁਣ 90 ਦਿਨਾਂ ਦੀ ਸਮਾਪਤੀ ਤੋਂ ਬਾਅਦ 'ਚ ਪਤਾ ਲੱਗੂਗਾ ਵੀ ਕੋਈ ਨਵੀਂ ਟ੍ਰੇਡ ਡੀਲ ਚਾਈਨਾ ਦੇ ਨਾਲ ਅਮਰੀਕਾ ਵਾਲੇ ਬਣਾ ਸਕਣਗੇ ਜਾਂ ਨਹੀਂ। ਇਹ ਕਿਤੇ ਨਾ ਕਿਤੇ ਕਿਉਂਕਿ ਜੇ ਨਹੀਂ ਬਣਦੀ ਤਾਂ ਉਹਨਾਂ ਦੇ ਜਿਹੜੇ ਉਤਪਾਦ ਦੇ ਉੱਤੇ 15% ਟੈਰਿਫ ਹੋਰ ਇਨਕਰੀਜ਼ ਹੋ ਕੇ 10 ਦੀ ਥਾਂ 'ਤੇ 25% ਹੋਵੇਗਾ, ਅਤੇ ਚਾਈਨਾ ਵਾਲੇ ਵੀ ਅਮਰੀਕਾ ਵਾਲਿਆਂ ਦੇ ਟੈਰਿਫ ਜਿਹੜੇ ਆ ਉਤਪਾਦ ਦੇ ਉੱਤੇ ਵਧਾ ਸਕਦੇ ਨੇ। ਅਤੇ ਇਹ ਡੀਲ ਹੋਣੀ ਕਿਤੇ ਨਾ ਕਿਤੇ ਜਿਹੜੀ ਚਾਹੀਦੀ ਵੀ ਹੈ, ਕਿਉਂਕਿ ਬਹੁਤ ਸਾਰੀਆਂ ਜਿਹੜੀਆਂ ਛੋਟੀਆਂ ਕੰਪਨੀਆਂ ਹੁੰਦੀਆਂ ਹਰਜੋਤ ਸਿੰਘ ਜੀ, ਅਜਿਹੀਆਂ ਡੀਲਾਂ ਦੇ ਨਾਲ ਜਿਹੜੀਆਂ ਉਹ ਰਗੜ ਹੋ ਜਾਂਦੀਆਂ ਨੇ ਪੂਰੀ ਤਰ੍ਹਾਂ। ਜੀ, ਅਗਲੀ ਖਬਰ ਵੱਲ ਚੱਲੀਏ। ਜਿਹੜਾ GoFundMe ਆ, ਉਹ ਸਰੋਤਿਆਂ ਨੂੰ ਯਾਦ ਹੋਊਗਾ 2017 ਦੇ ਵਿੱਚ ਅਕਤੂਬਰ ਦੇ ਵਿੱਚ GoFundMe ਦੇ ਉੱਤੇ ਇੱਕ ਤਰ੍ਹਾਂ ਨਾਲ ਫੰਡ ਰੇਜ਼ਿੰਗ ਕੀਤਾ ਗਿਆ ਸੀ ਇੱਕ ਬੀਬੀ ਵੱਲੋਂ। ਉਹ ਜਿਹੜੀ ਕਹਿੰਦੀ ਸੀ ਵੀ ਮੈਂ ਇੱਕ ਸ਼ਹਿਰ ਦੇ ਵਿੱਚੋਂ ਲੰਘ ਰਹੀ ਸੀ ਜਦੋਂ ਮੇਰੀ ਗੈਸ ਖਤਮ ਹੋ ਗਈ, ਅਤੇ ਉੱਥੇ ਇੱਕ ਹੋਮਲੈਸ ਬੰਦਾ ਸੀਗਾ
ਤੇ ਜਦੋਂ ਹੋਮਲੈਸ ਬੰਦੇ ਨੇ ਕਿਹਾ ਵੀ ਤੂੰ ਕਾਰ ਦੇ ਵਿੱਚ ਬੈਠੀ ਰਹਿ ਵੀ ਮੈਂ ਤੈਨੂੰ ਗੈਸ ਲਿਆ ਕੇ ਦਿੰਨਾ, ਤੇ ਉਸਨੇ ਗੈਸ ਲਿਆ ਕੇ ਦਿੱਤੀ। ਤੇ ਉਹ ਤੋਂ ਬਾਅਦ ਉਸ ਜਿਹੜੀ ਬੀਬੀ ਸੀ ਉਸਨੇ ਪੂਰੀ ਸਟੋਰੀ ਜਿਹੜੀ ਆ ਉਹ ਆਪਣੀ ਫੇਸਬੁੱਕ ਤੇ ਪਾਈ, ਤੇ ਉਹ ਤੋਂ ਗੋ ਫੰਡ ਮੀ ਦਾ ਪੇਜ ਸੈਟਅਪ ਕੀਤਾ ਤਾਂ ਕਿ ਜਿਹੜਾ ਉਹ ਹੋਮਲੈਸ ਬੰਦਾ ਆ ਉਹਦੀ ਜਿਹੜੀ ਆ ਹੈਲਪ ਕੀਤੀ ਜਾ ਸਕੇ। ਸੋ ਜਿਹੜਾ ਹੋਮਲੈਸ ਬੰਦਾ ਸੀ ਉਸਨੇ $20 ਦੀ ਜਿਹੜੀ ਗੈਸ ਪਵਾਈ ਸੀਗੀ, ਮੈਕਲੂਰ ਨਾਮ ਦੀ ਇਹ ਜਿਹੜੀ ਲੇਡੀ ਆ ਉਹਨੂੰ। ਤੇ ਉਹ ਤੋਂ ਬਾਅਦ 4 ਲੱਖ ਦੇ ਕਰੀਬ ਜਿਹੜਾ ਗੋ ਫੰਡਮੀ ਦੇ ਉੱਤੇ ਮਨੀ ਜਿਹੜਾ ਉਹ ਇਕੱਠਾ ਹੋ ਗਿਆ ਸੀ, ਜਦੋਂ ਕਿ ਉਹਨਾਂ ਨੇ ਤਾਂ ਇਹ ਸੋਚਿਆ ਸੀ ਵੀ ਆਪਾਂ ਥੋੜ੍ਹੇ ਪੈਸੇ ਇਕੱਠੇ ਕਰਨੇ ਆ, ਕਿਉਂਕਿ ਲੋਕਾਂ ਨੇ ਦੇਖਿਆ ਵੀ ਇਹ ਬਹੁਤ ਹੀ ਵਧੀਆ ਕੰਮ ਜਿਹੜਾ ਇੱਕ ਹੋਮਲੈਸ ਬੰਦੇ ਨੇ ਕੀਤਾ ਸੀ, ਜਿਹਦਾ ਨਾਮ ਬੌਬਿਟ ਕਰਕੇ ਦੱਸਿਆ ਗਿਆ ਆ। ਤੇ ਉਹ ਤੋਂ ਬਾਅਦ ਕੁਛ ਮਹੀਨੇ ਪਹਿਲਾਂ ਜਦੋਂ ਉਹਨਾਂ ਦੀ ਫਿਰ ਆਪਸ 'ਚ ਪੈਸਿਆਂ ਦੀ ਲੜਾਈ ਹੋ ਗਈ, ਉਹਨੇ ਪੈਸੇ ਨਹੀਂ ਦਿੱਤੇ ਉਹ ਹੋਮਲੈਸ ਬੰਦੇ ਨੂੰ, ਤੇ ਬਾਅਦ 'ਚ ਪਤਾ ਲੱਗਾ ਵੀ ਇਹ ਸਾਰਾ ਸੈਟਅਪ ਪ੍ਰੋਗਰਾਮ ਸੀ। ਉਹ ਬੰਦਾ ਵੀ ਹੋਮਲੈਸ ਨਹੀਂ ਸੀ ਤੇ ਉਹ ਬੰਦੇ ਨੂੰ ਹੀ ਉੱਦਾਂ ਦੇ ਹੋਮਲੈਸਾਂ ਵਰਗੇ ਕੱਪੜੇ ਪਾ ਕੇ ਤੇ ਇੱਕ ਤਰ੍ਹਾਂ ਨਾਲ ਸਟੋਰੀ ਜਿਹੜੀ ਬਣਾਈ ਗਈ ਸੀ ਤਾਂ ਕਿ ਜਿਹੜੇ ਲੋਕਾਂ ਨੂੰ ਇੱਦਾਂ ਦੀ ਖਬਰ ਪਹੁੰਚਾ ਕੇ ਲੋਕਾਂ ਨੂੰ ਠੱਗਿਆ ਜਾ ਸਕੇ। ਸੋ ਗੋ ਫੰਡਮੀ 'ਤੇ ਵੀ ਦੇਖੋ ਲੋਕ ਕਿੰਨੇ ਜਿਹੜੇ ਦਾਨੀ ਹੈਗੇ ਆ, ਉਹਨਾਂ ਨੇ ਇਹ ਗੱਲ ਸੁਣ ਕੇ $4 ਲੱਖ ਜਿਹੜਾ ਇਕੱਠਾ ਕਰਤਾ। ਤੇ ਕਹਿੰਦੇ ਭਈ ਜਿਹੜਾ ਗੋ ਫੰਡਮੀ ਆ ਉਹ ਲੈਸ ਦੈਨ 1% ਮਨੀ ਬਣਾਉਂਦਾ ਆ ਜਿਹੜੀ ਵੀ ਕੈਂਪੇਨ ਚੱਲਦੀ ਆ ਉਹਦੇ ਵਿੱਚੋਂ। ਪਰ ਪਿੱਛੇ ਜਿਹਾ ਜਦੋਂ ਨਵੰਬਰ ਦੇ ਵਿੱਚ ਬਰਲਿੰਗਟਨ ਕਾਉਂਟੀ ਪ੍ਰੋਸੀਕਿਊਟਰਸ ਨੇ ਨਿਊ ਜਰਸੀ ਦੇ ਵਿੱਚ ਜਿਹੜੀ ਕੈਟਲੀਨ ਮੈਕਲੂਰ ਜਿਹੜੀ ਉਹ ਬੀਬੀ ਸੀ ਤੇ ਉਹਦਾ ਜਿਹੜਾ ਹਸਬੈਂਡ ਮਾਰਕ ਡੀ ਅਮੀਕੋ ਦੋਨੋਂ ਫਲੋਰੈਂਸ ਨਿਊ ਜਰਸੀ ਤੋਂ ਸੀ, ਤੇ ਨਾਲ ਦੀ ਨਾਲ ਜਿਹੜਾ ਹੋਮਲੈਸ ਬਣਿਆ ਸੀ ਬੰਦਾ ਬੌਬੀ ਵਿਟਥੋਰਨ, ਇਹ ਗੋ ਫੰਡਮੀ ਸਪੋਕਸਮੈਨ ਆ, ਇਹ ਉਹਨਾਂ ਨੇ ਦੱਸਿਆ ਹੈਗਾ। ਤੇ ਇਹ ਤਿੰਨਾਂ ਨੂੰ ਹੀ ਜਿਹੜਾ ਆ ਬੌਬਿਟ ਕਰਕੇ ਸੀ ਉਹ ਬੰਦਾ ਚਾਰਜ ਕੀਤਾ ਗਿਆ ਸੀ, ਤੇ ਜਦੋਂ ਚਾਰਜ ਕੀਤਾ ਗਿਆ ਹੁਣ ਉਹਨਾਂ ਨੂੰ ਸਜ਼ਾ ਹੋਊਗੀ। ਤੇ ਗੋ ਫੰਡਮੀ ਨੇ 14,000 ਦੇ ਕਰੀਬ ਲੋਕਾਂ ਨੇ ਜਿਹੜਾ $4 ਲੱਖ ਦਿੱਤਾ ਸੀ, ਸਾਰਿਆਂ ਨੂੰ ਕੱਲ੍ਹ ਪੈਸੇ ਉਹ ਵਾਪਸ ਕਰ ਦਿੱਤੇ ਆ, ਰੀਫੰਡ ਹੋ ਗਏ ਨੇ ਜੀ। ਜੀ ਅਗਲੀ ਜਿਹੜੀ ਖਬਰ ਕਰਦੇ ਹਾਂ, ਯੂਕਰੇਨ ਦੇ ਵਿੱਚ ਤਕਰੀਬਨ 1 ਮਹੀਨੇ ਤੋਂ ਮਾਰਸ਼ਲ ਲਾ ਚੱਲ ਰਿਹਾ ਸੀ। ਇਹ ਉਦੋਂ ਤੋਂ ਚੱਲ ਰਿਹਾ ਸੀ ਜਦੋਂ ਰਸ਼ੀਆ ਦੇ ਉਹਨਾਂ ਦੇ ਕਈ ਜਿਹੜੇ ਨੇਵੀ ਦੇ ਕਹਿ ਲਓ ਵੀ ਬੇੜੇ ਆ ਆਪਣੇ ਕ੍ਰੀਮੀਆ ਦੇ ਬੰਦਰਗਾਹ ਦੇ ਉੱਤੇ ਇੱਕ ਹਿਸਾਬ ਦੇ ਨਾਲ ਕੈਦ ਕਰਕੇ ਉਹਨਾਂ ਨੂੰ ਰੱਖ ਲਿਆ ਸੀ, ਜਿਨ੍ਹਾਂ ਵਿੱਚ 20 ਤੋਂ ਵੱਧ ਜਿਹੜੇ ਸੇਲਰਸ ਵੀ ਜਿਹੜੇ ਉਹ ਮੌਜੂਦ ਸੀਗੇ। ਤੇ ਕੱਲ੍ਹ ਕਿਹਾ ਜਾ ਰਿਹਾ ਵੀ ਜਿਹੜੇ ਯੂਕਰੇਨ ਦਾ ਜਿਹੜਾ ਮਾਰਸ਼ਲ ਲਾ ਆ ਉਸ ਨੂੰ ਖਤਮ ਜਿਹੜਾ ਉਹ ਕੀਤਾ ਜਾਊਗਾ। ਅਜੇ ਇਹ ਨਹੀਂ ਪਤਾ ਹਰਜੋਤ ਸਿੰਘ ਜੀ ਵੀ ਉਹਨਾਂ ਦਾ ਕੋਈ ਨਤਾਰਾ ਹੈ ਉਸ ਨੇਵਲ ਜਿਹੜੀਆਂ ਉਹਨਾਂ ਦੀਆਂ ਉਹਨਾਂ ਨੇ ਰੱਖੀਆਂ ਸੀ ਬੇੜੇ ਜਿਹੜੇ ਆ ਕਿਡਨੈਪ ਕਰਕੇ ਇੱਕ ਹਿਸਾਬ ਨਾਲ ਕਹਿ ਲਓ ਵੀ ਰੱਖੇ ਸੀਗੇ, ਵੀ ਉਹਨਾਂ ਨੂੰ ਹੱਲ ਹੋਇਆ ਕਿ ਨਹੀਂ ਹੋਇਆ। ਪਰ ਉੱਥੇ ਦਾ ਜਿਹੜਾ ਯੂਕਰੇਨ ਦਾ ਮਾਰਸ਼ਲ ਲਾ ਆ ਉਸ ਨੂੰ ਖਤਮ ਕੀਤਾ ਜਾਊਗਾ। ਉਦੋਂ ਉਹਨਾਂ ਨੂੰ ਇਹ ਡਰ ਸੀਗਾ ਵੀ ਸ਼ਾਇਦ ਜਿਹੜੀ ਆ ਰੂਸ ਦੇ ਨਾਲ ਜਿਹੜੀ ਉਹਨਾਂ ਦੀ ਲੜਾਈ ਜਿਹੜੀ ਅੱਗੇ ਲੱਗ ਸਕਦੀ ਆ। ਸੋ ਕ੍ਰੀਮੀਆ ਨੂੰ ਜਿਹੜਾ ਆ 2014 ਦੇ ਵਿੱਚ ਜਿਹੜਾ ਉਹਨਾਂ ਨੇ ਅਨੈਕਸ ਜਿਹੜਾ ਕਰ ਦਿੱਤਾ ਸੀ ਯੂਕਰੇਨ ਦੇ ਨਾਲੋਂ। ਅਤੇ ਜਿਹੜਾ ਉਹ ਸਟ੍ਰੇਟ ਹੈਗਾ ਕਰਚ ਸਟ੍ਰੇਟ ਜਿੱਥੇ ਯੂਕਰੇਨ ਦੇ ਨੇਵੀ ਸ਼ਿਪਸ ਵੀ ਜਿਹੜੇ ਸੀਗੇ ਅਤੇ ਉਹ ਕ੍ਰੀਮੀਆ ਦੇ ਬਿਲਕੁਲ ਨਜ਼ਦੀਕ ਪੈਂਦਾ ਆ, ਉੱਥੇ ਹੀ ਉਹਨਾਂ ਨੇ ਹਿਰਾਸਤ ਦੇ ਵਿੱਚ ਲੈ ਲਿਆ ਸੀਗਾ। ਅਤੇ ਹੁਣ ਰਸ਼ੀਆ ਵਾਲੇ ਇਨਫੈਕਟ ਕਹਿ ਰਹੇ ਆ ਵੀ ਸਾਡਾ ਇਹ ਮਸਲਾ ਜਿਹੜਾ ਆ ਉਹ ਤੁਸੀਂ ਹੱਲ ਕਰੋ, ਕਿਉਂਕਿ ਵੀ ਭਾਈ ਇਹ ਤੁਹਾਡਾ ਮਸਲਾ ਤਾਂ ਇੱਕ ਹਿਸਾਬ ਨਾਲ ਬਣਦਾ ਨਹੀਂ ਹੈ, ਤਾਂ ਉਹ ਯੂਕਰੇਨ ਦੇ ਹਿੱਸੇ ਦੇ ਵਿੱਚ, ਪਰ ਤੁਸੀਂ ਧੱਕੇ ਨਾਲ ਯੂਕਰੇਨ ਦੇ ਉੱਤੇ ਕਾਬਜ ਹੋਏ ਬੈਠੇ ਹੋ ਉਸ ਇਲਾਕੇ ਦੇ ਵਿੱਚ। ਜੀ ਸੋ ਰਸ਼ੀਆ ਦੀ ਗੱਲ ਕਰਦੇ ਜਾਈਏ, ਰਸ਼ੀਆ ਤੋਂ ਕ੍ਰੈਮਲਿਨ ਤੋਂ ਜਿਹੜੀ ਖਬਰ ਆ ਰਹੀ ਆ, ਕਹਿੰਦੇ ਉਹਨਾਂ ਨੇ ਇੱਕ ਸਕਸੈਸਫੁਲ ਟੈਸਟ ਕੀਤਾ ਹੈਗਾ ਜਿਹੜਾ ਹਾਈਪਰਸੋਨਿਕ ਵੈਪਨ ਸਿਸਟਮ ਦਾ, ਅਤੇ ਜੋ ਕਿ ਕਹਿੰਦੇ ਨਿਊਕਲੀਅਰ ਵਾਰਹੈਡਸ ਜਿਹੜਾ ਲਿਜਾ ਸਕਦਾ ਹੈਗਾ ਆ। ਅਤੇ ਹਾਈਪਰਸੋਨਿਕ ਗਲਾਈਡ ਵਹੀਕਲ ਜਿਹਨੂੰ ਅਵੰਗਰਡ ਕਰਕੇ ਉਹਦਾ ਨਾਮ ਦੱਸਿਆ ਆ, ਕਹਿੰਦੇ ਵੀ ਪੂਰੀ ਤਰ੍ਹਾਂ ਇਹ 2020 ਦੇ ਵਿੱਚ ਉਹਨਾਂ ਦੇ ਜਿਹੜੇ ਆਰਸਨਲਸ ਹੈਗੇ ਆ ਉਹਦੇ ਵਿੱਚ ਇਨਕਲੂਡ ਕੀਤਾ ਜਾਊਗਾ ਵਿਦ ਡਾਇਰੈਕਟ ਨੌਲੇਜ ਆਫ ਏ US ਇੰਟੈਲੀਜੈਂਸ ਅਸੈਸਮੈਂਟ। ਅਤੇ ਇਹਦੇ ਸੰਬੰਧ ਦੇ ਵਿੱਚ ਉਹ ਕਹਿ ਰਹੇ ਆ ਵੀ ਜਿਹੜਾ US ਆ ਉਹਨਾਂ ਦੇ ਕੋਲ ਇਸ ਨੂੰ ਪ੍ਰੋਟੈਕਟ ਕਰਨ ਦੇ ਲਈ ਕਿਸੇ ਤਰ੍ਹਾਂ ਦਾ ਹਥਿਆਰ ਨਹੀਂ, ਪਰ ਹਜੇ US ਵੱਲੋਂ ਕੋਈ ਇਸ ਤਰ੍ਹਾਂ ਦੀ ਜਿਹੜੀ US ਇੰਟੈਲੀਜੈਂਸ ਵੱਲੋਂ ਜਾਂ US ਪੈਂਟਾਗਨ ਵੱਲੋਂ ਕੋਈ ਇੱਦਾਂ ਦੀ ਖਬਰ ਨਹੀਂ ਆਈ ਇਹ ਜੋ ਰਸ਼ੀਆ ਨੇ ਟੈਸਟ ਕੀਤਾ ਹੈ ਉਹਨਾਂ ਦੇ ਉਲਟ। ਜੀ ਜੀ ਅਤੇ ਆਪਾਂ ਜਿਹੜੇ ਹਰਜੋਤ ਸਿੰਘ ਜੀ ਸ਼ਟਡਾਊਨ ਦੀ ਗੱਲ ਤਾਂ ਜਿਹੜੀ ਕਰ ਹੀ ਰਹੇ ਸੀਗੇ ਵੀ ਕੀ ਕੁਛ ਜਿਹੜਾ ਉਸ ਦੇ ਵਿੱਚ ਹੋਇਆ ਆ। ਕਹਿੰਦੇ ਸ਼ਟਡਾਊਨ ਦੇ ਕਰਕੇ ਜਿਹੜਾ ਫੂਡ ਸਟੈਂਪ ਦਾ ਜਿਹੜਾ ਫੈਡਰਲ ਪ੍ਰੋਗਰਾਮ ਆ ਉਸ ਦੇ ਵਿੱਚ 95% ਦੀ ਇੱਕ ਹਿਸਾਬ ਦੇ ਨਾਲ ਕਟੌਤੀ ਜਿਹੜੀ ਆ ਉਹ ਆ ਜਾਵੇਗੀ।
ਵੀ ਜਿਹੜੇ ਲੋਕ ਉਹਨਾਂ ਤੋਂ ਜਿਹੜੀ ਹੈਲਪ ਲੈਂਦੇ ਆ, ਸੋ ਕਾਫੀ ਜਿਹੜਾ ਆ ਉਹਨਾਂ ਨੂੰ ਵੀ ਜਿਹੜਾ ਮਸਲਾ ਆ, ਸਮੱਸਿਆ ਦਾ ਸਾਹਮਣਾ ਜਿਹੜਾ ਉਹ ਕਰਨਾ ਪੈ ਸਕਦਾ ਆ। USDA ਜਿਹੜੇ ਕਿ ਇਸ ਨੂੰ ਓਵਰਸੀ ਕਰਦੇ ਆ ਫੂਡ ਸਟੈਂਪ ਪ੍ਰੋਗਰਾਮ ਨੂੰ, ਉਹਨਾਂ ਨੇ ਆਪਣੀ ਵੈਬਸਾਈਟ ਦੇ ਉੱਤੇ ਵੀ ਪਾਇਆ ਵੀ ਡਿਊ ਟੂ ਲੈਪਸ ਇਨ ਫੈਡਰਲ ਫੰਡਿੰਗ ਵੀ ਜਿਹੜੇ USA ਵਾਲੇ ਆ, USDA ਵਾਲੇ ਡਿਪਾਰਟਮੈਂਟ ਆਫ ਐਗਰੀਕਲਚਰ ਵਾਲੇ ਆ, ਉਹ ਇਸ ਮਾਮਲੇ ਦੇ ਵਿੱਚ ਤੁਹਾਡੀ ਹੈਲਪ ਜਿਹੜੀ ਨਹੀਂ ਕਰ ਸਕਣਗੇ ਕਿਉਂਕਿ ਉਹਨਾਂ ਦੇ ਕੋਲ ਇੰਪਲੋਈਜ਼ ਜਿਹੜੇ ਇੱਕ ਹਿਸਾਬ ਦੇ ਨਾਲ ਨਹੀਂ ਹੈਗੇ। ਸੋ ਇਹ ਜਿਹੜੇ ਦੇਖਦੇ ਆ ਵੀ ਇਸ ਦੇ ਵਿੱਚ ਕੀ ਹੋਊਗਾ। ਪਹਿਲੇ ਇੱਕ ਹਫ਼ਤੇ ਦੇ ਵਿੱਚ ਕਹਿੰਦੇ 61% ਉਹਨਾਂ ਦੇ ਜਿਹੜੇ ਇੰਪਲੋਈ ਹੀ ਜਿਹੜੇ ਆ ਉਹ ਕੰਮ ਕਰਨਗੇ, ਬਾਕੀ ਜਿੱਦਾਂ ਹਰਜੋਤ ਸਿੰਘ ਜੀ ਨੇ ਦੱਸਿਆ ਸੀਗਾ ਵੀ ਉਹ ਫਰਲੋ ਦੇ ਉੱਤੇ ਜਿਹੜੇ ਉਹ ਰਹਿ ਜਾਣਗੇ। ਅਤੇ ਹੁਣ 5ਵੇਂ ਦਿਨ ਤੋਂ ਬਾਅਦ ਦੇ ਵਿੱਚ ਕੱਲ੍ਹ ਤੋਂ ਜਿਹੜੇ USDA ਦੀ ਜਿਹੜੇ ਇੰਪਲੋਈ ਦੀ ਜਿਹੜੀ ਕਟੌਤੀ ਆ ਉਹ 95% ਦੀ ਕਰ ਦਿੱਤੀ ਗਈ ਹੈ। ਸਿਰਫ 5% ਇੰਪਲੋਈ ਹੀ ਉੱਥੇ ਕੰਮ ਕਰਨਗੇ, ਜਿਸ ਕਰਕੇ ਫੂਡ ਸਟੈਂਪ ਵਾਲਿਆਂ ਦੇ ਉੱਤੇ ਅਤੇ ਹੋਰ ਜਿਹੜੇ ਵੀ USDA ਦੇ ਜਿਹੜੇ ਵੀ ਚੱਲ ਰਹੇ ਪ੍ਰੋਗਰਾਮ ਆ ਉਹਨਾਂ ਦੇ ਵਿੱਚ ਵਰਤ ਰਹੇ ਲੋਕਾਂ ਨੂੰ ਵੀ ਕਾਫੀ ਜ਼ਿਆਦਾ ਮੁਸ਼ਕਿਲਾਂ ਆਉਣਗੀਆਂ। ਜੀ, ਅਗਲੀ ਖਬਰ ਆ ਇੰਡੋਨੇਸ਼ੀਆ ਤੋਂ ਆ ਰਹੀ ਆ। ਇੰਡੋਨੇਸ਼ੀਆ ਦੀ ਜਿਹੜੀ ਗਵਰਨਮੈਂਟ ਆ ਉਹਨਾਂ ਨੇ ਆਪਣੇ ਜਿਹੜੇ ਲੋਕ ਆ ਉਹਨਾਂ ਨੂੰ ਕਿਹਾ ਵੀ ਜਿਹੜੇ ਤੁਹਾਡੇ ਸਮੁੰਦਰ ਦੇ ਲਾਗੇ ਜਿੰਨੇ ਵੀ ਰਹਿੰਦੇ ਆ ਉਹ ਪਰੇ ਦੂਰ ਚਲੇ ਜਾਣ। ਕਹਿੰਦੇ ਹਜੇ ਤੱਕ ਪਤਾ ਨਹੀਂ ਜਿਹੜਾ ਐਨਿਕ ਕਰਕਾਟੂ ਕਰਕੇ ਜਿਹੜਾ ਵੋਲਕੈਨੋ ਆ ਉਹ ਸਭ ਤੋਂ ਖਤਰਨਾਕ ਪੈਸੀਫਿਕ ਰਿੰਗ ਦੇ ਵਿੱਚ ਜਾਣਿਆ ਜਾਂਦਾ, ਹਜੇ ਵੀ ਉਹ ਪੂਰੀ ਤਰ੍ਹਾਂ ਐਕਟਿਵ ਆ। ਉਹਦੇ ਨਾਲ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਸੁਨਾਮੀ ਵੀ ਆ ਜਾਣ। ਪਿਛਲੇ ਦਿਨਾਂ ਦੇ ਵਿੱਚ ਜਿਹੜੀ ਆ ਇੰਡੋਨੇਸ਼ੀਆ ਦੇ ਵਿੱਚ ਸੁਨਾਮੀ ਆਈ ਸੀ ਜਿਹਦੇ ਨਾਲ 400 ਦੇ ਕਰੀਬ ਜਿਹੜੇ ਲੋਕ ਆ ਉਹ ਮਾਰੇ ਗਏ ਸੀ, 430 ਅਤੇ 159 ਜਿਹੜੇ ਹਜੇ ਵੀ ਮਿਸਿੰਗ ਹੈਗੇ ਅਤੇ 1500 ਦੇ ਕਰੀਬ ਫੱਟੜ ਹੋਏ ਸੀਗੇ। 21,000 ਲੋਕਾਂ ਦੇ ਜਿਹੜੇ ਘਰ ਆ ਉਹ ਪੂਰੀ ਤਰ੍ਹਾਂ ਤਬਾਹ ਹੋ ਗਏ। ਜਿਹੜਾ ਇੰਡੋਨੇਸ਼ੀਆ ਆ ਉੱਥੇ ਤੁਹਾਨੂੰ ਪਤਾ ਹੀ ਆ ਵੀ ਜਿਹੜੀ ਸੁਨਾਮੀਜ਼ ਆ ਉਹ ਕਾਫੀ ਆਉਂਦੀਆਂ ਰਹਿੰਦੀਆਂ ਆ। ਪਿਛਲੇ ਇਸ ਤੋਂ ਪਹਿਲਾਂ ਦਸੰਬਰ 26, 2004 ਦੇ ਵਿੱਚ ਵੀ ਇੱਕ ਬਹੁਤ ਵੱਡੀ ਸੁਨਾਮੀ ਆਈ ਸੀ ਜਦੋਂ ਉੱਥੇ ਅਰਥਕੁਏਕ ਆਇਆ ਸੀ। ਉਹ ਤੋਂ ਬਾਅਦ ਜਿਹਦੇ ਨਾਲ 2,26,000 ਲੋਕਾਂ ਦੀ ਮੌਤ ਹੋਈ ਸੀ ਅਤੇ ਆਲੇ ਦੁਆਲੇ ਹੋਰ ਵੀ ਕਹਿੰਦੇ 14 ਮੁਲਕਾਂ ਨੂੰ ਜਿਹੜਾ ਇਸ 'ਤੇ ਅਸਰ ਹੋਇਆ ਸੀਗਾ ਅਤੇ ਇੰਡੋਨੇਸ਼ੀਆ 'ਚੋਂ ਇਕੱਲੇ 'ਚੋਂ 1,20,000 ਬੰਦਾ ਜਿਹੜਾ ਉਸ ਟਾਈਮ 'ਤੇ ਮਾਰਿਆ ਗਿਆ ਸੀ। ਜੀ, ਅਤੇ ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਦੀ ਗੱਲ ਕਰੀਏ ਵੀ ਜਿੱਦਾਂ ਉੱਥੇ ਤਰਾਸਦੀ ਆਈ ਹੋਈ ਆ, ਜਿਹੜੀ ਰੀਸੈਂਟਲੀ ਆਪਾਂ ਕੈਂਪ ਫਾਇਰ ਦੀ ਗੱਲ ਕੀਤੀ ਸੀਗੀ, ਸਭ ਨੂੰ ਪਤਾ ਵੀ ਇੱਥੇ ਬਹੁਤ ਜ਼ਿਆਦਾ ਜਦੋਂ ਨੁਕਸਾਨ ਆ ਉਹ ਹੋਇਆ ਸੀ। ਉੱਥੇ ਹਰਜੋਤ ਸਿੰਘ ਜੀ ਕੁਛ ਕੁ ਲੋਕਾਂ ਨੂੰ ਫਾਇਰ ਕੀਤਾ ਗਿਆ ਆ ਜਿਹੜੇ ਬਰਨ ਜ਼ੋਨ ਦੇ ਵਿੱਚ ਸਫਾਈ ਕਰ ਰਹੇ ਸੀ। ਕਾਰਨ ਉਸ ਦੇ ਵਿੱਚ ਇਹ ਦੇਖਿਆ ਗਿਆ ਵੀ ਉੱਥੇ ਜਿਹੜੇ ਰਾਹਤ ਕਾਰਜ ਪਹੁੰਚਾਉਣ ਵਾਲੇ ਆਏ ਲੋਕ ਜਾਂ ਡੈਬਰੀਜ਼ ਜਿਹੜੀਆਂ ਆ ਉਸ ਨੂੰ ਜਿਹੜਾ ਉੱਥੇ ਪਿਆ ਇਸ ਟਾਈਮ ਹੁਣ ਕਿਉਂਕਿ ਐਸ਼ ਹੀ ਐਸ਼ ਆ, ਸਵਾਹ ਉਹ ਇਕੱਠੀ ਕਰਨ ਆਏ ਸੀ। ਕਈਆਂ ਨੇ ਬੜੀਆਂ ਇਨਸੈਂਸਿਟਿਵ ਜਿਹੜੀਆਂ ਤਸਵੀਰਾਂ ਖਿੱਚ ਕੇ ਆਪਣੇ ਜਿਹੜੀਆਂ ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਪਾਈਆਂ, ਜਿਨ੍ਹਾਂ ਦੇ ਵਿੱਚ ਲੋਕਾਂ ਦਾ ਇੱਕ ਹਿਸਾਬ ਦੇ ਨਾਲ ਉਹਨਾਂ ਨੇ ਮਜ਼ਾਕ ਵੀ ਜਿਹੜਾ ਉਡਾਇਆ। ਅਤੇ ਕਿਉਂਕਿ ਲੋਕ ਮਸਾਂ ਤਾਂ ਉੱਥੋਂ ਬਚ ਕੇ ਜਿਹੜੇ ਆ ਕਈ ਉੱਥੇ ਨਿਕਲੇ ਨੇ ਅਤੇ ਇੱਦਾਂ ਦੀਆਂ ਗੱਲਾਂ ਕਰਕੇ ਫ੍ਰੀ ਸਟੋਨ ਅਤੇ ਹੋਰ ਜਿਹੜੀਆਂ ਕੰਪਨੀਆਂ ਬਿਗੀ ਕਰੇਨ ਅਤੇ ਰਿਗਿੰਗ ਵਾਲੇ ਉਹਨਾਂ ਨੇ ਆਪਣੇ ਕੁਛ ਇੰਪਲੋਈ ਆ ਉਹਨਾਂ ਨੂੰ ਫਾਇਰ ਕੀਤਾ। ਅਤੇ ਪੁਲਿਸ ਵਾਲੇ ਕਹਿ ਰਹੇ ਆ ਵੀ ਅਸੀਂ ਇਹਨਾਂ ਦੇ ਖਿਲਾਫ ਜਿਹੜੇ ਕਲੀਨ ਅਪ ਵਰਕਰਸ ਆ ਜਿਨ੍ਹਾਂ ਨੇ ਇੱਦਾਂ ਦੀਆਂ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀਆਂ ਤਸਵੀਰਾਂ ਪਾਈਆਂ ਆ ਵੀ ਉਹਨਾਂ ਦੇ ਖਿਲਾਫ ਅਸੀਂ ਚਾਰਜਿਸ ਜਿਹੜੇ ਆ ਉਹ ਲਾਉਣਾ ਚਾਹੁੰਦੇ ਆ ਵੀ ਟੋਟਲੀ ਅਨਅਸੈਪਟੇਬਲ ਜਿਹੜੀ ਗੱਲ ਆ ਇਹ ਜਿਹੜੀ ਉਹ ਮੰਨੀ ਨਹੀਂ ਜਾ ਸਕਦੀ ਜਿਹੜੀ ਇਹਨਾਂ ਨੇ ਇਹ ਕੰਮ ਕੀਤਾ ਆ। ਜੀ, ਅਗਲੀ ਖਬਰ ਵੱਲ ਚਲੀਏ। ਇਹ ਖਬਰ ਜਿਹੜੀ ਆ ਆਪਾਂ ਨੂੰ ਪਤਾ ਹੀ ਆ ਵੀ ਹੁਣ ਕ੍ਰਿਸਮਸ ਲੰਘ ਕੇ ਗਈ ਹੈਗੀ ਆ। ਆਪਾਂ ਕਈ ਵਾਰੀ ਵੱਡੇ ਸਟੋਰਾਂ 'ਤੇ ਜਾਂਦੇ ਹੁੰਦੇ ਆ, ਵਾਲਮਾਰਟ ਹੋ ਗਏ ਜਾਂ ਮੇਸੀਜ਼ ਹੋ ਗਏ, ਸੀਅਰਸ ਹੋ ਗਏ, ਉੱਥੇ ਕਈ ਲੋਕ ਜਿਹੜੇ ਆ ਉਹ ਐਜ਼ ਏ ਸੰਤਾ ਬਣ ਕੇ ਜਿਹੜੇ ਆ ਫੋਟੋ ਖਿਚਾ ਰਹੇ ਹੁੰਦੇ ਆ। ਉਹਨਾਂ ਦੇ ਕੱਪੜੇ ਬਣੇ ਹੁੰਦੇ ਆ ਅਤੇ ਬਹੁਤ ਸਾਰੇ ਜਿਹੜੇ ਲੋਕ ਆ ਉਹ ਆਪਣੇ ਬੱਚਿਆਂ ਦੀਆਂ ਜਿਹੜੀਆਂ ਫੋਟੋਆਂ ਆ ਉਹ ਸੈਂਟਾ ਦੇ ਨਾਲ ਖਿਚਾਉਂਦੇ ਹੈਗੇ ਆ। ਸੋ ਇਹ ਬਹੁਤ ਹੀ ਇੱਕ ਮਾੜੀ ਖਬਰ ਆ ਰਹੀ ਹੈ। ਵਾਲਮਾਰਟ ਅਤੇ ਇੱਕ ਸੈਂਟਾ ਜਿਹੜਾ ਕਹਿੰਦੇ ਵੀ ਕਾਫੀ ਲੰਮੇ ਸਮੇਂ ਤੋਂ ਕੰਮ ਕਰ ਰਿਹਾ ਸੀ। ਐਲਵਾਈਨ ਕਰੋਕਰ ਜੂਨੀਅਰ ਜਿਹੜਾ ਇੱਕ 14 ਸਾਲਾਂ ਦਾ ਉਹਦਾ ਬੱਚਾ ਅਤੇ ਇੱਕ ਹੋਰ ਜਿਹੜੀ ਉਹਦੀ ਭੈਣ ਆ 14 ਸਾਲਾਂ ਦੀ, ਉਹਦੇ ਜਿਹੜੇ ਰਮੇਨ ਆ ਇਸ ਸੈਂਟੇ ਦੇ ਘਰ ਦੇ ਪਿਛਲੇ ਪਾਸੇ ਜਿਹੜਾ ਜਾਰਡ ਆ ਉੱਥੋਂ ਮਿਲੇ ਹੈਗੇ ਆ। ਸੋ ਦੇਖੋ, ਆਪਣੇ ਬੱਚਿਆਂ ਨੂੰ ਮਾਰ ਕੇ ਉਸ ਨੇ ਆਪਣੇ ਘਰ ਦੇ ਪਿੱਛੇ ਜਿਹੜਾ ਜਾਰਡ ਹੈਗਾ ਆ ਉੱਥੇ
ਜਿਹੜਾ ਦੱਬਿਆ ਹੋਇਆ ਸੀ। ਐਲਵਾਈਨ ਕਰੋਕਰ ਸੀਨੀਅਰ 50 ਸਾਲਾਂ ਦਾ ਜਿਹੜਾ ਇਹ ਸੈਂਟਾ ਆ, ਇਹ ਵਾਲਮਾਰਟ ਦਾ ਇੱਕ ਸਟੋਰ ਜਿਹੜਾ ਰਿੰਕਨ ਟਾਊਨ ਕਰਕੇ ਦੱਸਿਆ ਗਿਆ ਆ, ਉੱਥੇ ਇਹ ਕੰਮ ਕਰਦਾ ਸੀ। ਜੀ ਜੀ ਬਿਲਕੁਲ। ਸੋ ਇਹ ਬਹੁਤ ਧਿਆਨ ਰੱਖਣ ਵਾਲੀ ਜ਼ਰੂਰਤ ਹੈ, ਖਾਸ ਕਰਕੇ ਇਹ ਜਿਹੜੇ ਸੈਂਟਾਸ ਇੱਦਾਂ ਬਣਾਉਂਦੇ ਨੇ ਉਹਨਾਂ ਨੂੰ ਵੀ ਧਿਆਨ ਰੱਖਣ ਦੀ ਜ਼ਰੂਰਤ ਆ ਵੀ ਕਿੱਦਾਂ ਦੇ ਲੋਕ ਜਿਹੜੇ ਆ ਉਹ ਹਾਇਰ ਕਰ ਰਹੇ ਨੇ। ਵੈਨੇਜ਼ੁਏਲਾ ਤੋਂ ਅਗਲੀ ਜਿਹੜੀ ਹਰਜੋਤੀ ਜੀ ਖਬਰ ਆ ਰਹੀ ਆ, ਕੁਛ ਦਿਨ ਪਹਿਲਾਂ ਅਮਰੀਕਾ ਦਾ ਬਿਲਕੁਲ ਚਲੋ ਲਾਗੇ ਹੀ ਆ, ਬਹੁਤਾ ਦੂਰ ਵੀ ਨਹੀਂ ਆ, ਵੀ ਰਸ਼ੀਆ ਦਾ ਇੱਕ ਜਿਹੜਾ ਲੜਾਕੂ ਜਿਹੜੇ ਇੱਕ ਵੱਡੇ ਬੌਂਬਰਸ ਜਿਹੜੇ ਆ ਉਹ ਵੈਨੇਜ਼ੁਏਲਾ ਦੇ ਵਿੱਚ ਲੈਂਡ ਕੀਤੇ ਸੀਗੇ। ਅਤੇ ਹੁਣ ਕਹਿੰਦੇ ਆ ਵੈਨੇਜ਼ੁਏਲਾ ਦੇ ਵਿੱਚ ਉੱਥੋਂ ਦੀ ਜਿਹੜੀ ਆਇਲ ਆਊਟਪੁੱਟ, ਕਿਉਂਕਿ ਵੈਨੇਜ਼ੁਏਲਾ ਇੱਕ ਤੇਲ ਪ੍ਰਧਾਨ ਮੁਲਕ ਆ, ਉੱਥੇ ਬਹੁਤ ਜ਼ਿਆਦਾ ਜਿਹੜਾ ਕਰੂਡ ਆਇਲ ਕੱਚਾ ਤੇਲ ਜਿਹੜਾ ਉੱਥੋਂ ਕੱਢਿਆ ਜਾਂਦਾ ਆ। ਅਤੇ ਹੁਣ ਕਹਿੰਦੇ ਅਚਾਨਕ ਉੱਥੇ ਪੈਟਰੋਲੀਅਮ ਇੰਡਸਟਰੀ ਜਿਸ ਦੇ ਉੱਤੇ ਹੁਣ ਉੱਥੋਂ ਦੀ ਮਿਲਟਰੀ ਨੇ ਕਬਜ਼ਾ ਜਿਹੜਾ ਕੀਤਾ ਹੋਇਆ ਆ, ਅਤੇ ਉੱਥੋਂ ਦੀ ਆਇਲ ਆਊਟਪੁੱਟ ਟੋਟਲੀ ਜਿਹੜੀ ਉੱਥੋਂ ਗਾਇਬ ਹੋ ਚੁੱਕੀ ਹੋਈ ਆ। ਸੋ ਇਸ ਟਾਈਮ ਜਿਹੜਾ ਉੱਥੇ ਸਮਝ ਨਹੀਂ ਆ ਰਿਹਾ ਵੀ ਬਣ ਕੀ ਰਿਹਾ। ਵੈਨੇਜ਼ੁਏਲਾ ਦੇ ਵਿੱਚ ਜਦੋਂ ਦਾ ਉਹਨਾਂ ਦਾ ਮਡੋਰੋ ਨਾਮ ਦਾ ਜਿਹੜਾ ਬੰਦਾ ਲੱਗਾ ਹੋਇਆ ਆ, ਉਸ ਨੇ ਕਾਫੀ ਮੁਲਕ ਨੂੰ ਡਾਊਨ ਜਿਹੜਾ ਆ ਉਹ ਕਰ ਦਿੱਤਾ, ਬਹੁਤ ਉਹਦੇ ਵਿੱਚ ਗਿਰਾਵਟ ਆਈ ਆ। ਲੋਕਾਂ ਦੇ ਵਿੱਚ ਉੱਥੇ ਇਕੋਨਮੀ ਟੋਟਲੀ ਸ਼ੈਟਰਡ ਆ, ਉੱਥੇ ਕਿਸੇ ਦੇ ਕੋਲ ਨੌਕਰੀ ਜਿਹੜੀ ਉਹ ਨਹੀਂ ਹੈਗੀ, ਭੁੱਖਮਰੀ ਜਿਹੜੀ ਉੱਥੇ ਪਹੁੰਚੀ ਹੋਈ ਆ, ਅਤੇ ਬਾਕੀ ਚੀਜ਼ਾਂ ਦੀਆਂ ਜਿਹੜੀਆਂ ਕੀਮਤਾਂ ਉਹ ਅਸਮਾਨ ਨੂੰ ਛੂਹ ਰਹੀਆਂ ਆ। ਸੋ ਹਾਲਾਤ ਬਹੁਤ ਹੀ ਜ਼ਿਆਦਾ ਬੱਤਰ ਜਿਹੜੇ ਆ ਵੈਨੇਜ਼ੁਏਲਾ ਦੇ ਬਣੇ ਹੋਏ ਆ। ਪਿਛਲੇ ਦਿਨਾਂ ਦੇ ਵਿੱਚ ਅਮਰੀਕਾ ਨੇ ਬੈਨ ਵਾਲੀਆਂ ਕੰਟਰੀਜ਼ ਦੇ ਵਿੱਚ ਵੈਨੇਜ਼ੁਏਲਾ ਦਾ ਵੀ ਨਾਮ ਜਿਹੜਾ ਉਹ ਸ਼ਾਮਿਲ ਕਰ ਲਿਆ ਸੀ, ਅਤੇ ਆਲਰੇਡੀ ਉਹਨਾਂ ਨੇ ਅਮਰੀਕਾ ਨੇ ਆਪਣੇ ਨਾਗਰਿਕਾਂ ਨੂੰ ਕਿਹਾ ਵੀ ਤੁਸੀਂ ਵੈਨੇਜ਼ੁਏਲਾ ਦੇ ਵਿੱਚ ਉੱਥੇ ਨਾ ਜਾਓ। ਜੀ ਅਗਲੀ ਖਬਰ ਜਿਹੜੀ ਉਹ ਐਮਾਜ਼ੋਨ ਵੱਲੋਂ ਆ ਰਹੀ ਹੈ। ਐਮਾਜ਼ੋਨ ਨੇ ਅਨਾਊਂਸ ਕੀਤਾ ਆ, ਕਹਿੰਦੇ ਪਈ ਉਹਨਾਂ ਦਾ ਜਿਹੜਾ ਆਹ ਸੀਜ਼ਨ ਸੀ ਹੌਲੀਡੇ ਬਹੁਤ ਹੀ ਵਧੀਆ ਲੰਘਿਆ ਹੈ, ਬਹੁਤ ਹੀ ਵੱਡੀ ਗਿਣਤੀ ਦੇ ਵਿੱਚ ਜਿਹੜੀ ਉਹਨਾਂ ਦੀ ਸੇਲਸ ਹੋਈ ਹੈ, ਅਤੇ ਮਿਲੀਅਨਸ ਆਫ ਨਵੇਂ ਜਿਹੜੇ ਪ੍ਰਾਈਮ ਸਬਸਕ੍ਰਾਈਬਰ ਆ ਉਹ ਐਡ ਹੋਏ ਆ। ਸਰੋਤਿਆਂ ਨੂੰ ਪਤਾ ਹੀ ਆ ਵੀ ਜਿਹੜੇ ਪ੍ਰਾਈਮ ਮੈਂਬਰ ਹੈਗੇ ਐਮਾਜ਼ੋਨ ਦੇ, ਉਹਨਾਂ ਦੀ ਫੀਸ ਲਗਭਗ $100 ਦੇ ਕਰੀਬ ਹੈਗੀ ਆ, $15 ਮਹੀਨੇ ਦੀ ਜੀ। ਅਤੇ ਬਹੁਤ ਜ਼ਿਆਦਾ ਜਿਹੜੀ ਆ ਪੈਸੇ ਇਹ ਕੰਪਨੀ ਐਮਾਜ਼ੋਨ ਬਣਾ ਰਹੀ ਹੈਗੀ ਆ। ਸੋ ਆਪਾਂ ਤਾਂ ਬਹੁਤ ਲੰਬੇ ਸਮੇਂ ਤੋਂ ਤੁਹਾਨੂੰ ਡਿਸਕਸ ਕਰਦੇ ਆਏ ਆ ਵੀ ਕਿਸ ਤਰ੍ਹਾਂ ਜਿਹੜੇ ਛੋਟੇ ਛੋਟੇ ਸਟੋਰ ਆ, ਛੋਟੇ ਛੋਟੇ ਬਿਜ਼ਨਸ ਆ, ਉਹ ਕੁਛ ਕੰਪਨੀਆਂ ਨੇ ਆਪਣੇ ਵਿੱਚ ਜਿਹੜੇ ਸਮੇਟ ਲਏ ਆ, ਅਤੇ ਉਹ ਜਿਹੜੇ ਛੋਟੇ ਛੋਟੇ ਬਿਜ਼ਨਸ ਆ ਉਹ ਵਿਚਾਰੇ ਬੰਦ ਹੋ ਗਏ ਆ, ਮਰ ਗਏ ਹੈਗੇ ਆ। ਅਤੇ ਹੁਣ ਤੱਕ ਜਿਹੜੀ ਇੱਕ ਸਿਟੀ ਗਰੁੱਪ ਜੋ ਕਿ ਇੱਕ ਤਰ੍ਹਾਂ ਦੇ ਨਾਲ ਰਿਪੋਰਟ ਤਿਆਰ ਕਰਦਾ ਆ, ਉਹਨਾਂ ਦੇ ਮੁਤਾਬਕ ਕਹਿੰਦੇ ਪਈ ਐਮਾਜ਼ੋਨ ਦੇ 275 ਮਿਲੀਅਨ ਪ੍ਰਾਈਮ ਸਬਸਕ੍ਰਾਈਬਰ ਹੋ ਗਏ ਆ ਪੂਰੇ ਵਰਲਡ ਦੇ ਵਿੱਚ। ਸੋ ਇੰਨੇ ਤਾਂ ਉਹਨਾਂ ਦੇ ਸਬਸਕ੍ਰਾਈਬਰਸ ਹੋਏ ਆ, ਮੈਂਬਰ ਬਣ ਗਏ ਆ। ਸੋ ਉਹ ਕਿੰਨਾ ਸਮਾਨ ਜਿਹੜਾ ਖਰੀਦਦੇ ਆ ਉਹ ਹੁਣ ਤੁਸੀਂ ਆਪ ਹੀ ਅੰਦਾਜ਼ਾ ਜਿਹੜਾ ਲਾ ਸਕਦੇ ਆ। ਤੁਹਾਡੇ ਘਰਾਂ ਦੇ ਵਿੱਚ ਜਦੋਂ ਐਮਾਜ਼ੋਨ ਦੇ ਡੱਬਾ ਆਉਂਦਾ ਆ, ਉਹ ਤੁਹਾਨੂੰ ਉਹ ਤੋਂ ਪਤਾ ਲੱਗ ਜਾਂਦਾ ਆ। ਬਿਲਕੁਲ, ਇਹ ਤਾਂ ਹੋਣਾ ਹੀ ਸੀਗਾ। ਇੱਕ ਦਿਨ ਲੋਕ ਬਾਹਰ ਜਾਣਾ ਪਸੰਦ ਨਹੀਂ ਕਰਦੇ, ਔਨਲਾਈਨ ਉਹਨਾਂ ਨੂੰ ਸਹੂਲਤ ਵਧੀਆ ਲੱਗਦੀ ਆ, ਸੋ ਉਸ ਦੀ ਜਿਹੜੀ ਉਹ ਵਰਤੋਂ ਕਰ ਰਹੇ ਆ। ਇਹ ਕੰਪਨੀ ਨੇ ਆਪਣੇ ਪਹਿਲੇ ਜਿਹੜੇ ਕਈ ਸਾਲ ਆ ਉਹ ਘਾਟੇ ਦੇ ਵਿੱਚ ਗੁਜ਼ਾਰੇ ਆ, ਕਿਉਂਕਿ ਉਹ ਸਿਰਫ ਡਾਟਾ ਜਿਹੜਾ ਆ ਉਹ ਕਰ ਰਹੇ ਸੀ। ਹੌਲੀ ਹੌਲੀ ਉਹਨਾਂ ਨੇ ਆਦਤ ਲੋਕਾਂ ਨੂੰ ਜਿਹੜੀ ਉਹ ਪਾਈ ਆ ਵੀ ਰੀਟੇਲ ਸਟੋਰਾਂ ਦੀ ਥਾਂ 'ਤੇ ਤੁਸੀਂ ਔਨਲਾਈਨ ਜਿਹੜੀ ਉਹ ਸ਼ਾਪਿੰਗ ਜਿਹੜੀ ਕਰੋ। ਇਹਨਾਂ ਨੇ ਪੂਰਾ ਸਰਕਲ ਜਿਹੜਾ ਬਣਾਇਆ ਆ। ਸ਼ੁਰੂਆਤ ਦੇਖੋ ਐਮਾਜ਼ੋਨ ਦੀ ਐਜ਼ ਏ ਬੁੱਕ ਸਟੋਰ ਤੋਂ ਜਿਹੜੀ ਆ ਈ ਬੁੱਕ ਸਟੋਰ ਤੋਂ ਹੋਈ ਸੀ। ਬਾਰਨਜ਼ ਐਂਡ ਨੋਬਲਜ਼ ਵਰਗੇ ਅਤੇ ਹੋਰ ਲਾਇਬ੍ਰੇਰੀਆਂ ਅਤੇ ਹੋਰ ਕਿੰਨੇ ਬੁੱਕ ਸਟੋਰਸ ਆ ਇਹਨਾਂ ਨੇ ਆਊਟ ਆਫ ਬਿਜ਼ਨਸ ਕਰ ਦਿੱਤੇ, ਅਤੇ ਇਹ ਹੁਣ ਕਿਤਾਬਾਂ ਪਹਿਲਾਂ ਔਨਲਾਈਨ ਵੇਚਦੇ ਰਹੇ, ਹੁਣ ਇਹਨਾਂ ਨੇ ਆਪਣੇ ਜਿਹੜੇ ਆ ਐਮਾਜ਼ੋਨ ਬੁੱਕ ਸਟੋਰਸ ਜਿਹੜੇ ਆ ਉਹ ਰੀਟੇਲ ਵਾਲੇ ਜਿਹੜੇ ਉਹ ਖੋਲ੍ਹ ਦਿੱਤੇ ਆ। ਉੱਧਰ ਨਾਲ ਦੇ ਨਾਲ ਜਿਹੜੇ ਦੂਜੇ ਰੀਟੇਲ ਸ਼ਾਪਸ ਜਿਨ੍ਹਾਂ ਤੋਂ ਚੀਜ਼ਾਂ ਤੁਸੀਂ ਔਨਲਾਈਨ ਖਰੀਦਣ ਤੇ ਤੁਹਾਨੂੰ ਲਾਇਆ ਆ, ਹੁਣ ਇਹਨਾਂ ਨੇ ਕੈਸ਼ੀਅਰਲੈਸ ਜਿਹੜੇ ਆ ਉਹ ਸਟੋਰ ਜਿਹੜੇ ਆ ਉਹ ਜਿਹੜੇ ਖੋਲ੍ਹਣੇ ਸ਼ੁਰੂ ਕਰ ਦਿੱਤੇ ਆ। ਸੋ ਇਹਨਾਂ ਨੇ ਪੂਰਾ ਸਰਕਲ ਜਿਹੜਾ ਬਣਾਇਆ। ਇਸ ਟਾਈਮ ਐਵੇਂ ਨਹੀਂ, ਇਸ ਬੰਦੇ ਦੇ ਕੋਲ ਇੰਨੇ ਜਿਹੜੇ ਬਿਲੀਅਨਸ ਆਫ ਡਾਲਰ ਜਿਹੜਾ ਆ, ਵਨ ਆਫ ਦਾ ਰਿਚੈਸਟ ਪਰਸਨ ਇਨ ਦਾ ਵਰਲਡ ਜਿਹੜਾ ਜੈਫ ਬੈਜ਼ੋਸ ਜਿਹੜਾ ਉਹ ਹੈਗਾ ਆ ਐਮਾਜ਼ੋਨ ਦਾ, ਵੀ ਉਸਨੇ ਤਕਨੀਕ ਹੀ ਇਸ ਹਿਸਾਬ ਦੇ ਲਾਈ। ਉਹਨੇ ਇਹ ਵੀ ਦੇਖਣ ਵਾਲੀ ਗੱਲ ਹੈ ਹਰਜੋਤ ਸਿੰਘ ਜੀ, ਵੀ ਉਹਨੇ ਸੋਚਿਆ ਦੂਰ ਦੀ ਉਹਦੀ ਸੋਚ ਵੀ ਕਿੰਨੀ ਸੀ। ਸੋ ਨੌਕਰੀ ਵੀ ਚਲੋ ਦਿੰਦਾ ਆ ਉੱਥੇ, ਨੋ ਡਾਊਟ ਜਿਹੜੇ ਟੈਕਨੀਕਲੀ ਆ ਉਹਨਾਂ ਨੂੰ ਜੋਬਾਂ ਵੀ ਮਿਲਦੀਆਂ ਆ, ਪਰ ਇਹ ਆ ਵੀ ਜਿਹੜੇ ਖਾਸ ਕਰਕੇ ਲੇਬਰ ਵਾਲੀ ਜਿਹੜੀ ਉੱਥੇ ਇੱਕ ਹਿਸਾਬ ਨਾਲ ਜੋਬ ਕਰੋ ਵੀ ਲੱਖ, ਬਹੁਤ ਬੁਰਾ ਹਾਲ ਆ ਉਹਨਾਂ ਦੇ ਜਿਹੜੇ ਕਾਫੀ ਬੁਰਾ ਹਾਲ ਆ। ਪਰ ਉਹਨਾਂ ਨੇ ਰੀਸੈਂਟਲੀ ਐਲਾਨ ਕਰ ਦਿੱਤਾ ਵੀ ਜਿਹੜੀ ਮਿਨੀਮਮ ਵੇਜ ਆ ਉਹ ਸਾਰੇ ਪਾਸੇ $15 ਜਿਹੜੀ ਉਹ ਕਰਨ ਜਾ ਰਹੇ ਆ। ਸੋ ਆਪਣੇ ਫਰੈਜ਼ਨੋ ਵਾਲੇ ਪਾਸੇ ਉਹ ਇੱਕ ਬਹੁਤ ਵੱਡਾ ਇੱਥੇ ਵੀ ਸੈਂਟਰ ਜਿਹੜਾ ਉਹ ਖੋਲ੍ਹਣ
ਜਾ ਰਹੇ ਆ, ਤੇ ਉਧਰ ਵਾਸ਼ਿੰਗਟਨ ਦੇ ਇਲਾਕੇ ਅਰਲਿੰਗਟਨ ਦੇ ਵਿੱਚ ਉਹ ਆਪਣਾ ਸੈਕਿੰਡ ਹੈੱਡਕੁਆਟਰ ਜਿਹੜਾ ਆ ਉਹ 2 ਹਿੱਸਿਆਂ ਦੇ ਵਿੱਚ ਉੱਥੇ ਨਿਊਯਾਰਕ ਤੇ ਅਰਲਿੰਗਟਨ ਦੇ ਵਿੱਚ ਜਿਹੜਾ ਉੱਥੇ ਉਹ ਖੋਲ੍ਹਣ ਜਾ ਰਹੇ ਆ ਜੀ। ਤੇ ਸਮਾਂ ਵੀ ਆਪਣੇ ਹਰਜੋਤ ਸਿੰਘ ਜੀ ਅੱਜ ਦੇ ਪ੍ਰੋਗਰਾਮ ਦਾ ਹੁਣ ਸਮਾਪਤ ਹੈ। ਮਿਲਾਂਗੇ ਆਪਾਂ ਆਪਣੇ ਸਾਰੇ ਹੀ ਸਰੋਤਿਆਂ ਨੂੰ ਜਿਹੜਾ ਹੈ ਉਹ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਰਾਜਕਨਵੀਰ ਸਿੰਘ ਤੇ ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਰੱਬ ਰੱਖਾ। ਭਾਜੀ ਨਵੇਂ ਟਰੱਕ ਦੀਆਂ ਮੁਬਾਰਕਾਂ, ਬੜਾ ਸ਼ਾਨਦਾਰ ਆ। ਬਸ ਜੀ ਕੱਲ ਹੀ ਕੈਲੀਫੋਰਨੀਆ ਟਰੱਕ ਐਂਡ ਟ੍ਰੇਲਰ ਸੇਲਜ਼ ਸੈਲਮੇ ਵਾਲਿਆਂ ਤੋਂ ਲੈ ਕੇ ਆਂਦਾ। ਉਹਨਾਂ ਨੇ ਇੰਨੀ ਵਧੀਆ ਡੀਲ ਦਿੱਤੀ, ਮੇਰੇ ਕੋਲੋਂ ਨਾ ਹੀ ਨਹੀਂ ਹੋਈ। ਤੁਹਾਡੇ ਪੁਰਾਣੇ ਟਰੱਕ ਦਾ ਕੀ ਬਣਿਆ? ਉਹਨੂੰ ਤਾਂ ਮੈਂ ਵਧੀਆ ਕੀਮਤ ਤੇ ਟ੍ਰੇਡ ਕਰ ਲਿਆ। ਮੈਂ ਵੀ ਨਵਾਂ ਟਰੱਕ ਲੈਣ ਬਾਰੇ